ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਂਟਲੀਪ ਟਰੱਕ ਸਟਾਪ ਵਾਲੇ ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਮਿੰਟੂ ਜੀ ਕਰੀਏ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਦਰਮਿਆਨ ਵਾਪਰ ਰਹੀ ਹਿੰਸਾ ਤੋਂ। ਇੱਕ ਨਵੇਂ ਚੁਣੇ ਸਰਪੰਚ ਦਾ ਹੀ ਕਤਲ ਕਰਤਾ ਜੀ। ਬਿਲਕੁਲ ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਪ੍ਰਵੀਨ ਜੀ ਮਾਝੇ ਦੇ ਵਿੱਚ ਜੀ। ਇਨਫੈਕਟ ਜੇ ਆਪਾਂ ਕਹਿ ਲਈਏ ਤਾਂ ਮਾਝੇ ਦੇ ਵਿੱਚ 2 ਕਤਲ ਹੋਏ ਨੇ, ਸਿਆਸੀ ਕਤਲ ਜਿਹੜੇ ਆ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ 2 ਕਤਲ ਅੰਜਾਮ ਦਿੱਤੇ ਗਏ ਨੇ। ਇੱਕ ਔਰਤ ਮਰੀ ਆ, ਉੱਥੇ ਵੀ ਇਹੋ ਹੀ ਕੁਝ ਹੋਇਆ ਸੀ ਕਿ ਉਹਨਾਂ ਨੇ ਕਾਗਜ਼ ਕੁਗਜ਼ ਭਰੇ ਸਨ ਤੇ ਦੂਜੀ ਧਿਰ, ਜਿਵੇਂ ਤੁਹਾਨੂੰ ਪਤਾ, ਉਹਨਾਂ ਨਾਲ ਝਗੜਾ ਹੋ ਗਿਆ ਤੇ ਉੱਥੇ ਵੀ ਮਰਡਰ ਹੋ ਗਿਆ। ਹੁਣ ਜੋ ਇਹ ਵਾਰਦਾਤ ਵਾਪਰੀ ਆ, ਇਸ ਨੂੰ ਅੰਜਾਮ ਦਿੱਤਾ ਗਿਆ ਠੱਕਰਪੁਰ ਦੇ ਲਾਗੇ, ਪੱਟੀ ਏਰੀਆ ਹੈ ਨਾ ਜਿਹੜਾ, ਉੱਥੇ ਹੀ ਇਹ ਸਭ ਕੁਝ ਹੋਇਆ। ਤਲਵੰਡੀ ਇਹਨਾਂ ਦਾ ਸੀਗਾ, ਤਲਵੰਡੀ ਮੋਹਰ ਸਿੰਘ। ਅਸਲ 'ਚ ਕੀ ਆ ਕਿ ਇਹਨੂੰ ਸਰਬਸੰਮਤੀ ਨਾਲ ਚੁਣਿਆ ਸੀਗਾ, ਨੌਜਵਾਨ ਸੀਗਾ ਰਾਜਵਿੰਦਰ ਸਿੰਘ, ਤੇ ਜੇਤੂ ਜਲੂਸ ਤੇ ਕੱਢ ਰਹੇ ਸੀਗੇ, ਯਾਨੀ ਮਤਲਬ ਕਿ ਖੁਸ਼ੀ ਮਨਾ ਰਹੇ ਸੀਗੇ ਆਪਣੀ। ਤਾਂ ਉਸ ਵੇਲੇ ਕੀ ਹੁੰਦਾ ਹੈ ਕਿ ਕੋਈ ਲਾਗੇ ਮੋਟਰਸਾਈਕਲ ਰੋਕ ਕੇ ਆਉਂਦਾ ਹੈ ਤੇ ਆ ਕੇ ਵਧਾਈ ਦਿੰਦਾ, ਹਾਏ ਹੈਲੋ ਕਰਕੇ, ਤੇ ਉਸ ਤੋਂ ਬਾਅਦ ਫਾਇਰਿੰਗ ਹੋ ਜਾਂਦੀ ਹੈ। ਉਹ 2 ਨੇ ਜਾਂ 3 ਨੇ ਪਤਾ ਨਹੀਂ ਹੈ, ਪਰ ਇਸ ਤਰ੍ਹਾਂ ਹੀ ਵਾਪਰਿਆ। 2 ਨਾਲ ਹੋਰ ਜਿਹੜੇ ਬੈਠੇ ਸਨ ਉਹ ਵੀ ਫੱਟੜ ਹੋ ਗਏ ਬਹੁਤ ਜ਼ਿਆਦਾ। ਲਾਲਜੀਤ ਸਿੰਘ ਭੁੱਲਰ ਦਾ ਇਹ ਕੋਈ ਨਜ਼ਦੀਕੀ ਦੱਸਿਆ ਜਾਂਦਾ, ਜਿਸ ਦਾ ਨਾਮ ਮ੍ਰਿਤਕ ਦਾ ਰਾਜਵਿੰਦਰ ਸਿੰਘ ਹੈ। ਠੀਕ ਹੈ। ਤਾਂ ਯਾਨੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨੇ ਆਖਿਆ ਕਿ ਮੈਨੂੰ ਪੱਕਾ ਯਕੀਨ ਹੈ ਕਿ ਇਹ ਲਿੰਕ ਜਿਹੜਾ ਨਿਕਲੇਗਾ ਉਹ ਕਾਂਗਰਸੀਆਂ ਤੇ ਜਾਂ ਅਕਾਲੀਆਂ ਦਾ ਨਿਕਲੇਗਾ। ਯਾਨੀ ਉਹਨਾਂ ਨੇ ਇੱਧਰ ਨੂੰ ਜੋੜਿਆ। ਪਰ ਮੇਰੇ ਖਿਆਲ ਦੇ ਨਾਲ ਜਦੋਂ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਪ੍ਰਵੀਨ ਜੀ, ਕਿਸੇ ਤੇ ਵੀ ਉਂਗਲ ਚੁੱਕਣ ਤੋਂ ਗਰੇਜ਼ ਕਰਨਾ ਚਾਹੀਦਾ। ਕਿਉਂਕਿ ਇਸ ਮਾਮਲੇ ਦੇ ਵਿੱਚ ਗੋਪੀ ਘਨਸ਼ਾਮਪੁਰੀਆ ਗੈਂਗ ਨੇ ਵੀ ਜ਼ਿੰਮੇਵਾਰੀ ਲਈ। ਠੀਕ ਹੈ ਜੀ। ਉਹਨਾਂ ਨੇ ਆਖਿਆ, ਇੱਕ ਸ਼ਤਗੁਰੂ ਬੱਲ ਤੇ ਦੂਸਰਾ ਪ੍ਰਭ ਦਾਸ ਵਾਲਾ, ਇਹਨਾਂ ਨੇ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਸਾਡੇ ਭਰਾ ਫੌਜੀ ਦੀ ਹੱਤਿਆ ਹੋਈ ਸੀ। ਉਦੋਂ ਇਸ ਵਿਅਕਤੀ ਨੇ ਪ੍ਰੀਤ ਤੇ ਕੁਝ ਉਹਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਨਾ ਸਿਰਫ ਪਨਾਹ ਦਿੱਤੀ, ਬਲਕਿ ਉਹਨਾਂ ਦੇ ਹਥਿਆਰ ਸੰਭਾਲੇ ਤੇ ਉਹਨਾਂ ਨੂੰ ਹਿਫਾਜ਼ਤ ਦਿੱਤੀ, ਸਿਕਿਉਰਿਟੀ ਦਿੱਤੀ। ਇਸ ਵਿਅਕਤੀ ਨੇ ਸਾਡੇ ਭਰਾ ਦੇ ਨਾਲ ਕਈ ਗੈਰ ਕਾਨੂੰਨੀ ਕੰਮ ਵੀ ਕੀਤੇ ਸੀ, ਇਸ ਲਈ ਇਹ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਤੇ ਇਹ ਕੰਮ ਸਾਡੇ ਛੋਟੇ ਭਰਾ ਅਫਰੀਦੀ ਤੂਤਾਂਵਾਲ ਨੇ ਕੀਤਾ। ਤਾਂ ਮਤਲਬ ਕਿ ਇਹਦੇ ਵਿੱਚ ਇਹ ਵੀ ਐਂਗਲ ਜਿਹੜਾ ਹੈ ਉਹ ਇੱਕ ਜੁੜ ਰਿਹਾ ਹੈ ਕਿ ਇਹ ਮਸਲਾ ਜ਼ਿੰਮੇਵਾਰੀਆਂ ਤੱਕ ਵੀ ਪਹੁੰਚਿਆ। ਪਰ ਪ੍ਰਵੀਨ ਜੀ, ਜੋ ਵੀ ਹੈ, ਤੁਸੀਂ ਜਿਸ ਤਰ੍ਹਾਂ ਹਿੰਸਾ ਦਾ ਸ਼ਬਦ ਇਸਤੇਮਾਲ ਕੀਤਾ, ਵਾਕਿਆ ਬਹੁਤ ਬੁਰੀ ਹਾਲਤ ਹੋਈ ਆ। ਜਿਵੇਂ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਬਈ 2 ਕਤਲ ਤੇ ਮਾਝੇ ਦੇ ਵਿੱਚ ਉੱਤੋਂ ਹੇਠੀ ਹੋ ਗਏ ਤੇ ਹਾਲੇ ਤੁਸੀਂ ਦੇਖ ਲਓ ਕਿ ਅੱਜ ਦਾ ਦਿਨ ਜੇ ਆਪਾਂ ਕੱਢ ਵੀ ਦਈਏ 7 ਤੇ 1 ਹਫ਼ਤਾ ਹਾਲੇ ਹੋਰ ਪਿਆ।
ਜੀ। ਕਿੰਨੇ ਲੜਾਈ ਝਗੜੇ ਮਾਮਲੇ ਕਿੰਨੇ ਸਾਡੇ ਸਾਹਮਣੇ ਆ ਚੁੱਕੇ ਨੇ। ਹੂੰ, ਤਾਂ ਗੱਲ ਇਹ ਆ ਕਿ ਦੇਖੋ, ਇਹ ਆਮ ਆਦਮੀ ਪਾਰਟੀ ਵਾਲਿਆਂ ਦਾ ਵਰਕਰ ਸੀਗਾ, ਇਹ ਬੜਾ ਦੁਖਦ ਹੈ। ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਵੀ ਵੇਖਣਾ ਚਾਹੀਦਾ ਨਾ ਕਿ ਇਹਨਾਂ ਦੇ ਬੰਦੇ ਨੂੰ ਆ ਥੋੜੇ ਦਿਨ ਪਹਿਲਾਂ ਨਸ਼ਹਿਰੇ ਮਾਰਿਆ, ਹੂੰ, ਉਹ ਇਹਨਾਂ ਦੇ ਐਮਐਲਏ ਦਾ ਨਜ਼ਦੀਕੀ ਸੀ। ਹੂੰ, ਤਾਂ ਯਾਨੀ ਜੋ ਇਹ ਹੋ ਰਿਹਾ ਹੈ ਮੰਦਭਾਗਾ, ਪਰ ਇਹ ਆਰਡਰ ਨਾਲ ਵੀ ਜੋੜਦਾ ਹੈ। ਹੂੰ, ਸਿਆਸੀ ਕਤਲ ਹਾਲੇ ਤੱਕ ਸਿੱਧ ਨਹੀਂ ਹੋਣਾ, ਤਾਂ ਹੀ ਕਹਿ ਰਿਹਾ ਨਾ ਕਿ ਜਾਂਚ ਪੜਤਾਲ ਹੋਵੇਗੀ ਫਿਰ ਮੋਹਰ ਲੱਗੇਗੀ। ਹੂੰ, ਪਰ ਮਸਲਾ ਜਿਹੜਾ ਲਾਅ ਐਂਡ ਆਰਡਰ ਦਾ ਤਾਂ ਮੰਨੋ ਨਾ ਸਾਹਿਬ, ਜੀ। ਇਹ ਤੇ ਦੇਖਣ ਵਾਲੀ ਗੱਲ ਹੈ ਨਾ। ਹੁਣ ਜਿੱਥੇ ਕਿਤੇ ਆਪਾਂ ਦੇਖਦੇ ਹਾਂ ਕਿ ਇਹਨਾਂ ਦਾ ਜ਼ੋਰ ਚੱਲਦਾ, ਇਹਨਾਂ ਨੇ ਘੱਟ ਕੀਤੀ ਹੈ। ਹੂੰ, ਹਾਲਾਂਕਿ ਮੈਂ ਲਹੂ ਦੇ ਦਾਗ ਲਹੂ ਨਾਲ ਨਹੀਂ ਧੋ ਰਿਹਾ, ਮੈਂ ਤੇ ਇਹਨਾਂ ਨੂੰ ਯਾਦ ਕਰਵਾ ਰਿਹਾ ਕਿ ਤੁਸੀਂ ਜਿੱਥੇ ਜ਼ੋਰ ਤੁਹਾਡਾ ਚੱਲਦਾ ਹੈ ਤੁਸੀਂ ਚਲਾਉਂਦੇ ਹੋ, ਤਾਂ ਉਸੇ ਤਰ੍ਹਾਂ ਹੀ ਲਾਅ ਐਂਡ ਆਰਡਰ ਹੈ ਜਿਹੜਾ, ਉਹਦੇ 'ਚ ਵੀ ਸਿਲੈਕਟਿਵ ਅਪਰੋਚ ਹੈ। ਤੇ ਇਸ ਮਾਮਲੇ 'ਚ ਤੇ ਤੁਸੀਂ ਬੋਲ ਰਹੇ ਹੋ, ਪਰ ਲਾਅ ਐਂਡ ਆਰਡਰ ਤੇ ਤੁਸੀਂ ਚੁੱਪ ਹੋ ਜਾਂਦੇ। ਹੂੰ, ਖੈਰ, ਇਹ ਸਾਰੀ ਘਟਨਾ ਜਿਹੜੀ ਆ ਉਹ ਇਸ ਤਰ੍ਹਾਂ ਵਾਪਰੀ ਆ। ਅੱਗੇ ਦੇਖੋ ਹੋਰ ਕੀ ਕੁਝ ਨਿਕਲਦਾ ਹੈ। ਪਰ ਉੱਥੇ ਜੇ ਆਪਾਂ ਵੇਖੀਏ ਜਿਹੜੀਆਂ ਸਾਡੀਆਂ ਪੰਚਾਇਤੀ ਚੋਣਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ, ਇਹਦੇ ਵਿੱਚ ਨਾਮਜ਼ਦਗੀਆਂ ਰੱਦ ਹੋਈਆਂ, ਧਰਨੇ ਮੁਜ਼ਾਹਰੇ ਵੀ ਚੱਲੇ ਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 2 ਬੰਦੇ ਟਾਵਰ ਤੇ ਵੀ ਚੜ੍ਹ ਗਏ, ਠੀਕ ਹੈ। ਕੁਲਤਾਰ ਸਿੰਘ ਸੰਧਵਾ ਦੀ ਰਿਹਾਇਸ਼ ਦੇ ਨੇੜੇ, ਉਹਨਾਂ ਦੇ ਵੀ ਕਾਗਜ਼ ਰੱਦ ਹੋ ਗਏ। ਹੂੰ, ਤਾਂ ਯਾਨੀ ਇਹ ਕੰਮ ਜਿਹੜਾ ਬੋਲੀ ਤੋਂ ਸਟਾਰਟ ਹੋਇਆ, ਗੋਲੀ ਤੱਕ ਪਹੁੰਚਿਆ, ਉਹਦੇ ਵਿੱਚ ਨਾਮਜ਼ਦਗੀਆਂ ਵੇਲੇ ਹਿੰਸਾ ਹੋਈ, ਉਸ ਤੋਂ ਬਾਅਦ ਪਰਚੇ ਰੱਦ ਹੋਏ। ਤਾਂ ਹੁਣ ਜਿਹੜੇ ਪਰਚੇ ਰੱਦ ਹੋਏ ਨੇ ਪ੍ਰਵੀਨ ਜੀ, ਉਹ ਵੀ ਤਾਂ ਦੁਸ਼ਮਣੀ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਤੁਸੀਂ ਘਰ ਬਣਾ ਦਿੱਤਾ ਜਾਂ ਮੁੱਢ ਬੰਨ ਦਿੱਤਾ। ਜੀ, ਜੀ। ਕਿਉਂਕਿ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੋਈ ਹੈ, 2-3 ਤੇ ਵਿਧਾਇਕਾਂ ਦਾ ਸਿੱਧੇ ਤੌਰ ਤੇ ਨਾਂ ਆਇਆ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਸਾਰੇ ਕਾਗਜ਼ ਰੱਦ ਕਰਵਾਏ। ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਬਈ ਇਲੈਕਸ਼ਨ ਜਿਹੜਾ ਹੈ, ਇਹਦੇ 'ਚ ਕੋਈ ਵੱਡਾ ਸਿਆਸੀ ਦਖਲ ਨਹੀਂ ਹੋਣਾ ਚਾਹੀਦਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਪ੍ਰਵੀਨ ਜੀ, ਇਸ ਇਲੈਕਸ਼ਨ 'ਚ ਇੱਕ ਹੋਰ ਤੁਹਾਨੂੰ ਦੱਸ ਦੇਵਾਂ। ਹੁਣ ਇੱਕ ਘਟਨਾ ਤੇ ਬਾਹਰ ਆ ਗਈ ਹੈ ਬਹਿਬਲ ਦੀ, ਉੱਥੇ ਦੱਸਦੇ ਆ ਕਿ ਇੱਕ ਗੈਂਗਸਟਰ ਦੇ ਡਰ ਦੇ ਕਾਰਨ ਕਿਸੇ ਨੇ ਨਾਮਜ਼ਦਗੀ ਨਹੀਂ ਦਾਖਲ ਕੀਤੀ। ਇੱਕ ਮੈਨੂੰ ਹੋਰ ਖੰਨੇ ਦੇ ਲਾਗਿਓਂ ਵੀ ਅੱਜ ਪਤਾ ਲੱਗਿਆ ਤੇ ਉੱਥੇ ਵੀ ਇਸ ਤਰ੍ਹਾਂ ਹੋਇਆ। ਮਤਲਬ ਕਿ ਇਸ ਸਾਰੇ ਇਲੈਕਸ਼ਨ ਦੇ ਵਿੱਚ ਜੇ ਆਪਾਂ ਆਹ ਸਾਰੀਆਂ ਚੀਜ਼ਾਂ ਵੇਖ ਰਹੇ ਹਾਂ ਕਿ ਏਦਾਂ ਹੋਇਆ, ਇਸ ਤੋਂ ਇਲਾਵਾ ਯਾਨੀ ਇਹ ਤੋਂ ਵੱਖਰੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਗੈਂਗਿਜ਼ਮ ਵੀ ਇਹਨਾਂ ਇਲੈਕਸ਼ਨਾਂ 'ਚ ਕਿਤੇ ਨਾ ਕਿਤੇ ਕਹਿ ਲਓ ਕਿ ਉਹ ਦਾਖਲ ਹੋਇਆ ਹੈ ਸਾਰੀ ਪ੍ਰਕਿਰਿਆ 'ਚ। ਇਹ ਵੇਖਣ ਵਾਲੀ ਗੱਲ ਆ। 2-3 ਥਾਵਾਂ ਤੇ ਗੋਲੀ ਚੱਲੀ ਆ, ਉਹਦੇ 'ਚ ਵੀ ਇੱਕ ਥਾਂ ਤੇ ਜ਼ਿਕਰ ਆਇਆ ਗੈਂਗਸਟਰ ਦਾ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 2-3 ਪਿੰਡਾਂ ਦਾ ਜ਼ਿਕਰ ਆ ਰਿਹਾ, ਤਾਂ ਇਧਰੋਂ ਮਰਡਰ ਵੀ ਹੋ ਗਿਆ, ਇਹਦੇ 'ਚ ਵੀ ਗੈਂਗਿਜ਼ਮ ਆ ਗਿਆ। ਤਾਂ ਕੁੱਲ ਮਿਲਾ ਕੇ ਲਾਅ ਐਂਡ ਆਰਡਰ ਜਾਂ ਸਾਡਾ ਸਿਆਸਤ ਦਾ ਜਿਹੜਾ ਗੰਧਲਾਪਨ ਹੈ, ਉਹ ਸਾਰੇ ਆਪਾਂ ਦ੍ਰਿਸ਼ਟਾਂਤ ਨੂੰ ਜੇ ਦੇਖੀਏ ਤਾਂ ਬਹੁਤ ਮਾੜਾ ਵਾਪਰ ਰਿਹਾ। ਨਹੀਂ ਮਿੰਟੂ ਜੀ, ਪਹਿਲਾਂ ਵੀ ਲੰਘੇ ਦਿਨੀ ਸ਼ਾਇਦ ਉਹ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਸੀ ਜਾਂ ਕਿਸੇ ਹੋਰ ਸਿਆਸੀ ਲੀਡਰ ਦੀ, ਉਹਨਾਂ ਨੇ ਵੀ ਗੈਂਗਸਟਰਾਂ ਦੀ ਫੋਨ ਆਉਣੇ ਜਾਂ ਹੋਰ ਇਸ ਗੱਲ ਵੱਲ ਇਸ਼ਾਰਾ ਕੀਤਾ ਸੀਗਾ ਦੋਸ਼ਾਂ ਦੇ ਵਿੱਚ, ਆਪਣੇ ਸਿਆਸਤ ਦੇ ਉੱਤੇ ਜਦੋਂ ਸਰਕਾਰ ਦੇ ਉੱਤੇ ਦੋਸ਼ ਲਾਏ ਸੀਗੇ। ਜੀ ਜੀ, ਜੀ। ਨਹੀਂ, ਮੈਨੂੰ ਉਹਨਾਂ ਦੀ ਸਟੇਟਮੈਂਟ ਦਾ ਤਾਂ ਨਹੀਂ ਪਤਾ ਪ੍ਰਵੀਨ ਜੀ, ਹਾਂਜੀ। ਪਰ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਦੇਖੀਏ ਤੇ ਉਹ ਬਿਲਕੁਲ ਪ੍ਰਤੱਖ ਤੌਰ ਤੇ ਸਾਹਮਣੇ ਆ ਗਈਆਂ ਨੇ। ਚਲੋ ਸਿਆਸਤਦਾਨਾਂ ਦੇ ਆਪਾਂ ਦੋਸ਼ ਜਿਹੜੇ ਆ ਉਹਨਾਂ ਨੂੰ ਸਿਰਫ ਆਪਾਂ ਦੋਸ਼ ਦੇ ਤੌਰ ਤੇ ਲੈ, ਜੀ, ਪਰ ਇਹ ਸਾਫ਼ ਹੈ ਕਿ ਸਿਆਸਤਦਾਨਾਂ ਦੇ ਕੋਲ ਵੀ ਬਹੁਤ ਸੂਚਨਾਵਾਂ ਹੁੰਦੀਆਂ। ਹਾਂਜੀ, ਹਾਂਜੀ, ਬਿਲਕੁਲ। ਤਾਂ ਵੈਸੇ ਸਿਆਸਤ ਦੇ ਵਿੱਚ ਇਹ ਸਭ ਕੁਝ ਨਵਾਂ ਥੋੜੀ ਆ। ਕਾਲਾ ਮਾਨ ਜਿਹੜਾ ਧਨੌਲੇ ਵਾਲਾ ਹੁੰਦਾ ਸੀ, ਥੋੜਾ ਸਮਾਂ ਪਹਿਲਾਂ ਇਨਕਾਊਂਟਰ 'ਚ ਮਾਰਿਆ, ਤਾਂ ਉਹ ਜੇਲ੍ਹ 'ਚੋਂ ਬੈਠਾ ਹੀ ਅੱਜ ਤੋਂ ਕਈ ਸਾਲ ਪਹਿਲਾਂ ਕਾਉਂਸਲਰ ਬਣ ਗਿਆ ਸੀਗਾ। ਆਪਦੇ ਪਿਤਾ ਨੂੰ ਵੀ ਸ਼ਾਇਦ ਮਾਤਾ ਨੂੰ ਵੀ ਉਹਨੇ ਬਣਾ ਦਿੱਤਾ ਸੀ। ਸੋ ਇਹ ਪੁਰਾਣੀ ਹੈ, ਕਹਿ ਲਓ ਕਿ ਹੈਗੀ ਆ ਕੁਵਦ, ਪਰ ਐਤਕੀ ਇਹ ਜਿਹੜੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਕਿ ਇੱਕ ਪਿੰਡ ਦੇ ਵਿੱਚੋਂ ਕਿਸੇ ਦੀ ਨਾਮਜ਼ਦਗੀ ਨਾ ਹੋਣੀ, ਇਹ ਬਹੁਤ ਖਤਰਨਾਕ ਗੱਲਾਂ ਨੇ। ਕਿਉਂਕਿ ਅੱਗੇ ਲੋਕ ਝੋਲਾ ਰੁਪਈਆਂ ਦਾ ਚੁੱਕ ਕੇ ਨੇਤਾਵਾਂ ਕੋਲ ਜਾਂਦੇ ਆ ਕਿ ਚਾਚਾ ਮੈਨੂੰ ਸਰਪੰਚ ਬਣਾ ਦੇ, ਅੰਕਲ ਮੈਨੂੰ ਸਰਪੰਚ ਬਣਾ ਦਿਓ, ਤੇ ਗਾਂ ਫਿਰ ਉਹ ਗੈਂਗਸਟਰਾਂ ਨੂੰ ਹੀ ਅਪਰੋਚ ਕਰਿਆ ਕਰਨ। ਜੀ। ਤੇ ਆੜ੍ਹਤੀਆਂ ਦੇ ਨਾਲ ਮਿੰਟੂ ਜੀ ਸਰਕਾਰ ਨੇ ਸਹਿਮਤੀ ਬਣਾਈ ਹੈ ਕਿ ਹੁਣ ਝੋਨੇ ਦੀ ਜਿਹੜੀ ਚੁਕਾਈ ਹੈ ਮੰਡੀਆਂ ਦੇ ਵਿੱਚੋਂ ਹੋ ਜਾਊਗੀ, ਇਹ ਯਕੀਨੀ ਹੋ ਗਿਆ ਜਾਂ ਹਲੇ ਵੀ ਕੋਈ ਗੱਲ ਬਾਕੀ ਹੈ? ਦੇਖੋ ਪ੍ਰਵੀਨ ਜੀ, ਇਹ ਚੀਜ਼ਾਂ ਲਹਿਦਾ ਨੇ ਜੀ। ਆੜ੍ਹਤੀਆਂ ਤਾਂ ਹੁਣ ਇਹ ਆ ਕਿ ਚਲੋ ਸਹਿਮਤ ਹੋਇਆ ਤੇ ਬਿਹਤਰ ਆ, ਉਹਨਾਂ ਦੀ ਆਪਣੀ ਮੰਗਾਂ ਸਨ,
ਤੇ ਅਸੀਂ ਚਲੋ ਉਧਰ ਨਹੀਂ ਜਾਂਦੇ। ਉਹਨਾਂ ਦੀ ਮੰਗ ਮੇਨ ਤੇ ਹੈਗੀ ਆ ਕਿ ਸਾਡਾ ਜਿਹੜਾ ਕਮਿਸ਼ਨ ਹੈ ਜੀ ਜੀ ਉਹ ਇਹਨਾਂ ਨੇ 46 ਕੇ 47 ਪੈਸੇ ਜਿਹੜਾ ਨਾ ਫਿਕਸ ਕੀਤਾ, ਉਹ 2.5 ਰੁਪਏ ਸੀ ਪਹਿਲਾਂ। ਤਾਂ ਇਦਾਂ ਮਤਲਬ ਕਿ ਉਹਨਾਂ ਦੀ ਮੰਗ ਹੈ ਕਿ ਸਾਨੂੰ ਦੁਬਾਰਾ ਕੋਈ ਖਰਚੇ ਵਰਚੇ ਬਹੁਤ ਪੈਂਦੇ ਆ, ਜੀ ਜੀ ਸਾਨੂੰ ਉਹ ਵਧਾ ਕੇ ਦਿੱਤਾ। ਤਾਂ ਚਲੋ ਇਹ ਜਿਹੜੀਆਂ ਆੜਤਾਂ ਚੱਲਦੀਆਂ ਨੇ ਪੰਜਾਬ 'ਚ, ਪ੍ਰਵੀਨ ਜੀ, ਇਹਦੇ 'ਚ ਵੀ ਗਾਂ ਕਹ ਲਈਏ ਆਪਾਂ ਦੋ ਤਿੰਨ ਜਥੇਬੰਦੀਆਂ ਜਿਹੜੀਆਂ ਬੜੀਆਂ ਐਕਟਿਵ ਨੇ। ਹੁਣ ਇਹਨਾਂ ਨੇ ਸਹਿਮਤੀ ਬਣਾਈ ਆ, ਚਲੋ ਅੱਛੀ ਗੱਲ ਆ। ਪਰ ਜਿਹੜੀ ਗੱਲ ਤੁਸੀਂ ਦੇਖਦੇ ਹੋ ਕਿ ਆਰਟੀਏ ਦਾ ਕੰਮ ਹੈ, ਉਹ ਬੋਲੀ ਵਗੈਰਾ ਜੋ ਵੀ ਹੈ ਉਹ ਲੱਗ ਜਾਏਗੀ। ਉਸ ਤੋਂ ਬਾਅਦ ਲਿਫਟ ਜਿਹੜੀ ਆ ਫਸਲ ਹੋਣੀ, ਉਹ ਤੇ ਗੱਲ ਨਿਰਭਰ ਕਰਦੀ ਹੈ ਨਾ ਕਿ ਸਰਕਾਰੀ ਮਸ਼ੀਨਰੀ ਕਿਸ ਤਰ੍ਹਾਂ ਦੀ ਹੈ। ਤੇ ਸਭ ਤੋਂ ਵੱਡਾ ਤੇ ਉਹਦੇ 'ਚ ਇਹ ਹੋਏਗਾ ਨਾ ਕਿ ਇਹ ਵੇਖਣਾ ਪਵੇਗਾ ਕਿ ਚੌਲ ਲਾਉਣ ਵਾਸਤੇ ਜਗ੍ਹਾ ਕਿੰਨੀ ਹੈ, ਕਿਉਂਕਿ ਸਟੋਰੇਜ ਬਹੁਤ ਆ। ਸੋ ਇਸ ਵਾਸਤੇ ਚਲੋ ਇਹ ਇੱਕ ਸ਼ੁਭ ਸੰਕੇਤ ਹੈ ਕਿ ਪਹਿਲਾਂ ਇਹਨਾਂ ਨੇ ਕੁਝ ਮਜ਼ਦੂਰੀ ਵਧਾਈ ਸੀਗੀ ਤਾਂ ਮਜ਼ਦੂਰ ਸਹਿਮਤ ਹੋ ਗਏ ਜੀ। ਹੁਣ ਇਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਆੜਤੀਏ ਸਹਿਮਤ ਹੋ ਗਏ। ਪਰ ਹਾਲੇ ਵੀ ਬਹੁਤ ਸਾਰੇ ਸ਼ੈਲਰਾਂ ਦੇ ਐਗਰੀਮੈਂਟ ਹੋਣੇ ਬਕਾਇਆ। ਵੈਸੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਕੱਲ ਹੱਦ ਤੱਕ ਕਹਿ ਲਓ ਕਿ ਮਾਮਲਾ ਸੈੱਟ ਕਰ ਲਿਆ ਸੀਗਾ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਖਰੀਦ ਚਾਲੂ ਹੋਣ ਦੀ ਸੰਭਾਵਨਾ ਤੇ ਹੈ ਜੀ, ਪਰ ਸੁਚਾਰੂ ਢੰਗ ਦੇ ਨਾਲ ਉਹ ਤੋੜ ਚੜੇਗੀ, ਉਹਦੇ ਤੇ ਹਾਲੇ ਵੀ ਸਵਾਲ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ। ਮਾਨ ਸਾਹਿਬ ਐਕਟਿਵ ਹੋਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਝੋਨੇ ਦੇ ਵਿੱਚ ਵੀ ਮੈਂ ਕਸੂਤਾ ਫਸ ਗਿਆ ਤਾਂ ਫਿਰ ਬਹੁਤ ਔਖਾ ਹੋ ਜਾਏਗਾ, ਫਿਰ ਬਹੁਤ ਔਖਾ ਹੋ ਜਾਏਗਾ। ਸੋ ਇਸ ਵਾਸਤੇ ਇਹ ਐਕਟਿਵ ਹੋਏ, ਖੁਦ ਆ ਗੱਲਾਂ ਬਾਤਾਂ ਕਰ ਰਹੇ ਨੇ। ਤਾਂ ਮੇਰੇ ਕਹਿਣ ਦਾ ਮਤਲਬ ਇਹੋ ਆ ਕਿ ਉਹਨਾਂ ਦੀ ਇਹ ਜਿਹੜੀ ਸਰਗਰਮੀ ਹੈ ਉਹ ਠੀਕ ਹੈ, ਗੁੱਡ ਹੈ, ਵਧੀਆ, ਪਰ ਅਗਾਂਹ ਜਾ ਕੇ ਜਿਹੜੀਆਂ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ, ਵੇਲੇ ਸਿਰ ਠੀਕ ਹੋ ਜਾਣਗੀਆਂ। ਇਹਦੇ ਤੇ ਇੱਕ ਕੁਐਸਚਨ ਮਾਰਕ ਹੈ। ਆਪਾਂ ਅੱਗੇ ਵੀ ਗੱਲ ਕੀਤੀ ਹੈ ਬੀਤੇ 'ਚ ਕਿ ਬਹੁਤ ਸਾਰਾ ਚੌਲ ਜਿਹੜਾ ਹੈ ਨਾ ਉਹ ਚੁੱਕਿਆ ਨਹੀਂ ਗਿਆ, ਇਸ ਕਰਕੇ ਉਹ ਸਮੱਸਿਆ ਜਿਹੜੀ ਆ ਬਹੁਤ ਜ਼ਿਆਦਾ ਬਣੀ ਹੈ। ਹੁਣ ਫਿਰ ਉਹੀ ਹੈ ਨਾ ਕਿ ਜੇ ਸਪੇਸ ਹੋਏਗਾ ਤੇ ਤਦ ਹੀ ਮੰਡੀਆਂ 'ਚ ਝੋਨਾ ਲੱਗਣਾ ਹੈ ਨਾ ਜਾ ਕੇ, ਨਹੀਂ ਤਾਂ ਫਿਰ ਲਿਫਟਿੰਗ ਅੜ ਜਾਏਗੀ। ਸਹਿਮਤੀ ਜੇ ਤੁਸੀਂ ਆੜਤੀਏ ਨਾਲ ਵੀ ਕਰ ਲਈ, ਸ਼ੈਲਰ ਵਾਲੇ ਨਾਲ ਵੀ ਕਰ ਲਈ, ਮਜ਼ਦੂਰ ਨਾਲ ਵੀ ਕਰ ਲਈ, ਉਹ ਤਾਂ ਠੀਕ ਆ, ਪਰੰਤੂ ਉਹ ਚੌਲ ਨੂੰ ਲਾਉਣਗੇ ਕਿੱਥੇ, ਇਹ ਇੱਕ ਵੱਡਾ ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀ ਮਿੰਟੂ ਜੀ, ਕੈਬਨਿਟ ਦੀ ਮੀਟਿੰਗ ਕਹਿੰਦੇ ਕੱਲ ਨੂੰ ਹੋਣੀ ਹੈ ਜੀ, ਬੜੀ ਅਹਿਮ ਹੈ। ਹਾਂਜੀ ਦੇਖੋ, ਪਹਿਲਾਂ ਤੇ ਇਹ ਆਇਆ ਸੀਗਾ ਸੁਣਨ ਦੇ ਵਿੱਚ ਸਰ ਕਿ ਇਹਨਾਂ ਦੀ ਜਿਹੜੀ ਮੀਟਿੰਗ ਹੈ ਉਹ ਜਲੰਧਰ ਦੇ ਵਿੱਚ ਹੋਏਗੀ। ਹੁਣ ਇੱਕ ਦੁਬਾਰ ਤੋਂ ਅਪਡੇਸ਼ਨ ਆਈ ਆ, ਉਹਦੇ ਵਿੱਚ ਕਿਹਾ ਗਿਆ ਕਿ ਸੀਐਮ ਹਾਊਸ ਦੇ ਵਿੱਚ ਹੀ ਮੀਟਿੰਗ ਜੀ ਜੀ। ਮੀਟਿੰਗ ਦਾ ਏਜੰਡਾ ਕਲੀਅਰ ਨਹੀਂ ਹੈਗਾ ਪ੍ਰਵੀਨ ਜੀ, ਇਹ ਤੇ ਪਤਾ ਲੱਗੇਗਾ, ਪਰ ਇੰਨਾ ਆ ਕਿ ਜਿਸ ਤਰ੍ਹਾਂ ਬਈ ਇਲੈਕਸ਼ਨ ਜਿਹੜੇ ਆ ਉਹ ਨੇੜੇ ਆ ਰਹੇ ਆ, 4 ਜ਼ਿਮਨੀ ਚੋਣਾਂ ਦਾ ਐਲਾਨ ਕਦੇ ਵੀ ਹੋ ਸਕਦਾ, ਕਿਉਂਕਿ ਕੱਲ ਹਰਿਆਣੇ ਦਾ ਇਸ ਵੇਲੇ ਖੱਟੀ ਖੱਟਾ ਨਿਕਲ ਜਾਏਗਾ ਜਦੋਂ ਆਪਾਂ ਗੱਲਬਾਤ ਕਰ ਰਹੇ ਹੋਵਾਂਗੇ ਜੀ। ਤਾਂ ਉਸ ਤੋਂ ਬਾਅਦ ਜਿਹੜੀਆਂ ਦੋ ਕਹਿ ਲਓ ਕਿ ਸਟੇਟਾਂ ਨੇ ਇਲੈਕਸ਼ਨ ਹਾਲੇ ਜਿਨ੍ਹਾਂ ਦੇ ਵਿੱਚ ਹੋਣਾ ਹੈ ਸਰ, ਉਹ ਹੈ ਝਾਰਖੰਡ ਤੇ ਮਹਾਰਾਸ਼ਟਰ। ਉਹਨਾਂ ਦਾ ਐਲਾਨ ਜਦੋਂ ਹੋਏਗਾ ਨਾਲ ਹੀ ਜ਼ਿਮਨੀ ਚੋਣਾਂ ਦਾ ਵੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਮਹੂਰਤ ਨਿਕਲ ਆਉਣਾ ਕਿ ਇਸ ਤਰੀਕ ਨੂੰ ਬਈ ਸਭ ਕੁਝ ਹੋਏਗਾ। ਹੁਣ ਇਹਨਾਂ ਦੀ ਹੋ ਸਕਦਾ ਕਿ ਤਿਆਰੀ ਹੋਵੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਨ ਸਾਹਿਬ ਕਾਫੀ ਐਕਟਿਵ ਨਜ਼ਰ ਆ ਰਹੇ ਜੀ ਜੀ। ਹਸਪਤਾਲ ਦੇ ਵਿੱਚ ਪਾਠਕ ਸਾਹਿਬ ਦਾ ਪਹੁੰਚਣਾ, ਉਸ ਤੋਂ ਬਾਅਦ ਇਹਨਾਂ ਦਾ ਸਿੱਧੇ ਤੌਰ ਤੇ ਕਹਿ ਲਓ ਕਿ ਮੀਟਿੰਗਾਂ 'ਚ ਸ਼ਾਮਲ ਹੋ ਜਾਣਾ, ਉਹ ਇਸ ਗੱਲ ਦਾ ਯਕੀਨਨ ਸੰਕੇਤ ਹੈ ਜਾਂ ਪ੍ਰਤੱਖ ਤੌਰ ਤੇ ਕਹਿ ਲਓ ਕਿ ਮਿਸਾਲ ਵੀ ਹੈ ਕਿ ਮਾਨ ਸਾਹਿਬ ਦੇ ਕੰਨ 'ਚ ਉਹਨਾਂ ਨੇ ਕੁਛ ਨਾ ਕੁਛ ਜ਼ਰੂਰ ਕਿਹਾ ਕਿ ਭਾਈ ਸਾਹਿਬ ਤੇ ਆਪਦਾ ਕੰਮਕਾਰ ਜਿਹੜਾ ਠੀਕ ਕਰੋ, ਦਰੁਸਤ ਕਰੋ। ਤਾਂ ਹੁਣ ਇਹ ਜਿਹੜੀ ਕੈਬਨਿਟ ਦੀ ਕੱਲ ਮੀਟਿੰਗ ਹੋਏਗੀ, ਉਹਦਾ ਏਜੰਡਾ ਤੇ ਆਪਣੇ ਪਾਸ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਨਿਸ਼ਚਿਤ ਤੌਰ ਤੇ ਜੋ ਵੀ ਅਗਲੀ ਰਣਨੀਤੀ ਹੋਏਗੀ, ਕਿਤੇ ਨਾ ਕਿਤੇ ਜ਼ਿਮਨੀ ਚੋਣਾਂ ਜਾਂ ਜਿਹੜੇ ਹੋਰ ਕੁਝ ਸੰਕਟ ਹੈਗੇ ਆ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਚੁਣੌਤੀਆਂ ਨੇ ਪ੍ਰਵੀਨ ਜੀ, ਉਹਨਾਂ ਦੇ ਮੱਦੇਨਜ਼ਰ ਜ਼ਰੂਰ ਚਰਚਾ ਹੋਏਗੀ। ਬਾਕੀ ਦੇਖੋ ਹੁਣ ਕੱਲ ਨੂੰ ਕੀ ਹੁੰਦਾ ਹੈ ਜੀ ਜੀ। ਤੇ ਸੁਨੀਲ ਜਾਖੜ ਦੇ ਕਹਿੰਦੇ ਕਾਂਗਰਸ 'ਚ ਪਰਤਣ ਦੇ ਚਰਚੇ ਚੱਲ ਪਏ ਜੀ। ਬੀਤੇ ਦਿਨ ਹੀ ਕੀ ਹੋਇਆ ਸੀਗਾ, ਬੜੀ ਇੱਕ ਇੰਟਰਸਟਿੰਗ ਗੱਲ ਸੀਗੀ
ਕਿ ਸੁਨੀਲ ਜਾਖੜ ਦੀ ਜਦੋਂ ਕਹਾਣੀ ਚੱਲੀ ਬਈ ਇਹਨਾਂ ਨੇ ਜਾ ਕੇ ਆਪਣੇ ਮਤਲਬ ਕਿ ਜਿਹੜੇ ਹੈਗੇ ਨੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ, ਉਹਨਾਂ ਨੂੰ ਜਾ ਕੇ ਪੰਜਾਬ ਬਾਰੇ ਆਪਣਾ ਨਜ਼ਰੀਆ ਬਦਲਣ ਦੀ ਅਪੀਲ ਕੀਤੀ ਆ। ਠੀਕ ਹੈ ਜੀ, ਉਹ ਸਾਰੀਆਂ ਗੱਲਾਂ ਆਪਾਂ ਸੁਣੀਆਂ। ਹੁਣ ਤੁਸੀਂ ਇਹ ਗੱਲ ਵੇਖੋ ਕਿ ਸੁਨੀਲ ਜਾਖੜ ਨੇ ਖੁਦ ਆ ਕੇ ਜਨਤਕ ਤੌਰ ਤੇ ਜਾਂ ਕਹਿ ਲਓ ਕਿ ਆਪਣਾ ਗਹਿਰਾ ਨਾ ਪਾ ਕੇ ਉਹਨਾਂ ਨੇ ਰਸਤਾ ਚੁਣਿਆ ਸਰ ਕਿ ਮਤਲਬ ਜੋ ਮੇਰਾ ਮੰਨਣਾ ਕਿ ਖਬਰ ਜਿਹੜੀ ਹੈ ਉਹ ਚਲਵਾਈ, ਮੇਰਾ ਇਹ ਮੰਨਣਾ ਹੈ ਜੀ, ਕਿਉਂਕਿ ਉਸ ਖਬਰ ਨੂੰ ਜਦੋਂ ਮੇਨ ਸਟ੍ਰੀਮ ਦੇ ਵਿੱਚ ਚਲਾਇਆ ਗਿਆ ਸਰ ਤਾਂ ਉਹਦੇ 'ਚ ਕੋਈ ਮਤਲਬ ਕਿ ਠੋਸ ਨਹੀਂ ਸੀ ਕਿ ਜੀ ਫਲਾਣੇ ਨੇ ਦੱਸਿਆ ਜਾਂ ਫਲਾਣੇ ਨੇ ਦੱਸਿਆ। ਇਹ ਦੱਸਿਆ ਗਿਆ ਕਿ ਜੀ ਪੰਜਾਬ ਦਾ ਆ ਮੁੱਦਾ ਜਿਹੜਾ ਹੈ ਉਹ ਇਹਨਾਂ ਨੇ ਚੁੱਕਿਆ ਤੇ ਚੁੱਕਿਆ ਕਿਸ ਦੇ ਸਨਮੁਖ ਆ, ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ। ਹੁਣ ਨਾਲ ਹੀ ਜੇ ਤੁਸੀਂ ਦੇਖੋਗੇ ਤਾਂ ਹਰਜੀਤ ਸਿੰਘ ਗਰੇਵਾਲ ਵਰਗੇ ਲੀਡਰਾਂ ਨੂੰ ਵੀ ਕਹਿਣਾ ਪਿਆ ਕਿ ਨਹੀਂ, ਸੁਨੀਲ ਜਾਖੜ ਦੇ ਜੋ ਗੱਲ ਕਹੀ ਹੈਗੀ ਆ ਉਹ ਸਹੀ ਆ। ਜੀ ਜੀ, ਮੇਰੇ ਵਰਗੇ ਨੇ ਵੀ ਕਿਹਾ ਕਿ ਯਾਰ ਇਹ ਤਾਂ ਫਿਰ ਜ਼ਰੂਰਤ ਵਾਲੀ ਗੱਲ ਹੋ। ਪਰ ਮਤਲਬ ਕਿ ਹੁਣ ਇੱਕ ਗੱਲ ਜਿਹੜੀ ਆ ਬੜੀ ਨਿਕਲ ਕੇ ਦਿਲਚਸਪ ਆ ਰਹੀ ਆ ਕਿ ਬੀਤੇ ਦਿਨ ਹੀ ਦੱਸਦੇ ਆ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਸੁਨੀਲ ਜਾਖੜ ਦੀ ਕਥਿਤ ਤੌਰ ਤੇ ਕੋਈ ਮੁਲਾਕਾਤ ਹੋਈ ਆ। ਇਸ ਗੱਲ ਤੇ ਚਰਚੇ ਇਸ ਗੱਲ ਦੇ ਵੀ ਆ ਕਿ ਜਿਵੇਂ ਆਪਾਂ ਅੱਗੇ ਵੀ ਵੇਖਿਆ, ਕਾਂਗਰਸ ਚੋਂ ਜਿਹੜੇ ਪੰਜਾਬ ਦੇ ਅੰਦਰ ਲੀਡਰ ਭਾਜਪਾ ਚ ਗਏ ਸਨ, ਉਹਨਾਂ ਚੋਂ ਕੁਝ ਦੀ ਵਾਪਸੀ ਹੋਈ ਕਿ ਚਰਨਜੀਤ ਚੰਨੀ ਦੇ ਥਰੂ ਜਿਹੜੀ ਵਾਪਸੀ ਆ ਉਹ ਇਹਨਾਂ ਦੀ ਹੋ ਸਕਦੀ ਆ। ਹੁਣ ਗੱਲ ਤੇ ਇਹ ਆ ਨਾ ਕਿ ਜੇ ਤੁਸੀਂ ਵੇਖੋਗੇ ਇਹਨਾਂ ਨੇ ਇੰਚਾਰਜ ਵਗੈਰਾ ਜਿਹੜੇ ਲਾਏ ਆ, ਉੱਥੇ ਵੀ ਕੁਝ ਖਾਸ ਸੁਨੀਲ ਜਾਖੜ ਦਾ ਕਿਤੇ ਜ਼ਿਕਰ ਨਹੀਂ ਆ, ਕਿਤੇ ਸੁਨੀਲ ਜਾਖੜ ਇਹਨਾਂ ਦਿਨਾਂ ਦੇ ਵਿੱਚ ਕੋਈ ਮੀਟਿੰਗ ਨਹੀਂ ਲੈ ਰਹੇ। ਮੈਂਬਰਸ਼ਿਪ ਬਾਰੇ ਆਪਾਂ ਗੱਲ ਕੀਤੀ ਸੀਗੀ ਸ਼ਾਇਦ ਕਿ ਮੈਂਬਰਸ਼ਿਪ ਮੁਹਿੰਮ ਇਹਨਾਂ ਦੀ ਰੁਕੀ ਪਈ ਆ। ਭਾਜਪਾ ਚ ਸਿਰੇ ਦਾ ਭੰਬਲ ਭੂਸਾ ਜਿਹੜਾ ਉਹ ਕ੍ਰੀਏਟ ਹੋਇਆ ਪਿਆ। ਪਰ ਗੱਲ ਇਹ ਆ ਕਿ ਸੁਨੀਲ ਜਾਖੜ ਜੇ ਜਾਂਦੇ ਆ ਕਾਂਗਰਸ ਚ ਜਾਂ ਜਿਹੜੀ ਜਾਣ ਦੀ ਚਰਚਾ ਕਰ ਰਹੀ ਹੈ ਸਰ, ਕਿ ਉਹ ਜਿਹੜੀ ਖਬਰ ਹੈ ਜਿਹਦਾ ਮੈਂ ਥੋੜਾ ਜਿਹਾ ਵਿਸਤਾਰ ਤੁਹਾਨੂੰ ਦੱਸਿਆ ਕਿ ਉਹ ਚੱਲੀ ਅਚਾਨਕ, ਤੇ ਮੈਂ ਖੁਦ ਹੈਰਾਨ ਸੀ ਕਿਉਂਕਿ ਸਾਨੂੰ ਉਸ ਤੋਂ ਪਹਿਲਾਂ ਪ੍ਰਵੀਨ ਜੀ ਲੱਗ ਗਿਆ ਸੀ ਪਤਾ ਕਿ ਇਹਨਾਂ ਨੇ ਇਹ ਗੱਲ ਜਿਹੜੀ ਆ ਭਾਜਪਾ ਦੇ ਕੰਨਾਂ ਚੋਂ ਕੱਢੀ ਆ, 2-4 ਨੁਕਤੇ ਜਿਹੜੇ ਆ ਉਹ ਰੱਖੇ ਆ ਤੇ ਪੇਸ਼ਕਸ਼ ਵੀ ਕੀਤੀ ਆ ਕਿ ਬਈ ਤੁਸੀਂ ਆਪਣਾ ਪ੍ਰਧਾਨ ਬਦਲ ਸਕਦੇ ਹੋ। ਪਰ ਉਹ 2-3 ਦਿਨਾਂ ਬਾਅਦ ਮੇਨ ਸਟ੍ਰੀਮ 'ਚ ਖਬਰ ਚੱਲਣੀ ਸਰ ਉਹ ਕਿਤੇ ਨਾ ਕਿਤੇ ਹੈਰਾਨ ਕਰਦੀ ਸੀਗੀ। ਤਾਂ ਅੱਜ ਸਾਫ਼ ਹੋ ਗਿਆ ਕਿ ਸ਼ਾਇਦ ਇੱਕ ਜਿੱਦਾਂ ਕਹਿ ਲਈਏ ਨਾ ਮਾਹੌਲ ਬਣਾਉਣ ਵਾਸਤੇ ਉਹ ਖਬਰ ਜਿਹੜੀ ਸੀਗੀ ਉਹ ਚਲਾਈ ਗਈ। ਦੱਸਿਆ ਗਿਆ ਕਿ ਸੁਨੀਲ ਜਾਖੜ ਸਾਹਿਬ ਜਿਹੜੇ ਆ ਉਹ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਨੇ ਪੰਜਾਬ ਜੀ। ਤੇ ਆਪ ਦੇ ਐਮਪੀ ਦੇ ਟਿਕਾਣਾ ਤੇ ਰੇਡ ਕੀਤੀ ਗਈ ਮਿੰਟ ਜੀ ਕਿਸੇ ਏਜੰਸੀ ਵੱਲੋਂ? ਦੇਖੋ ਐਮਪੀ ਜਿਹੜੇ ਆ ਉਹ ਲੁਧਿਆਣੇ ਵਾਲੇ ਹੀ ਆ ਇਹਨਾਂ ਦੇ ਜੀ, ਮੈਂਬਰ ਪਾਰਲੀਮੈਂਟ। ਤੇ ਇਹ ਜਿਹੜੀ ਹੋਈ ਆ ਰੇਡ ਸ਼ੇਡ, ਇਹ ਸਾਰਾ ਕੁਛ ਆ ਈਡੀ ਦਾ। ਜੀ ਜੀ। ਤੇ ਲੁਧਿਆਣੇ ਦਾ ਜਦੋਂ ਜ਼ਿਕਰ ਆਉਂਦਾ ਹੈ, ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ, ਈਡੀ ਵਾਲੇ ਵੀ ਜਦੋਂ ਆਉਂਦੇ ਨੇ ਲੁਧਿਆਣੇ ਤੇ ਜ਼ਿਆਦਾਤਰ ਜਿਹੜਾ ਨਾ ਉਹਨਾਂ ਦਾ ਜ਼ੋਰ ਲੱਗਦਾ ਹੈ, ਉਹ ਲੱਗਦਾ ਹੈ ਜੋ ਹੋਇਆ ਸੀਗਾ ਇੱਥੇ ਅਨਾਜ ਘੁਟਾਲਾ, ਜਿਸ ਨੂੰ ਆਪਾਂ ਟਰਾਂਸਪੋਰਟ ਘੁਟਾਲਾ ਵੀ ਕਹਿ ਦਿੰਦੇ ਆ। ਹਾਂਜੀ ਹਾਂਜੀ। ਮਤਲਬ ਕਿ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਨੰਬਰ ਲਾ ਕੇ ਢੁਆਈ ਵਿਖਾ ਦਿੱਤੀ ਗਈ ਸੀ। ਹੁਣ ਇਹ ਜਿਹੜੀ ਰੇਡ ਹੋਈ ਆ ਇਹਦੇ ਤੇ ਮਨੀਸ਼ ਸਿਸੋਦੀਆ ਜੀ ਨੇ ਕਮੈਂਟ ਕੀਤਾ ਕਿ ਮੋਦੀ ਜੀ ਨੇ ਆਪਣੇ ਤੋਤਾ ਮੈਨਾ ਜਿਹੜੇ ਆ ਉਹ ਖੁੱਲੇ ਛੱਡ ਦਿੱਤੇ ਆ। ਪਰ ਇੱਧਰ ਜੇ ਆਪਾਂ ਰਾਜ ਸਭਾ ਦੇ ਸੰਸਦ ਮੈਂਬਰ ਜਿਹੜੇ ਸੰਜੀਵ ਅਰੋੜਾ ਹੈ, ਉਹਨਾਂ ਦਾ ਜਿਹੜਾ ਚੰਡੀਗੜ੍ਹ ਰੋਡ ਤੇ ਘਰ ਆ ਹੈਂਪਟਨ ਹੋਮਸ, ਉੱਥੇ ਇਲਾਕੇ ਦੇ ਵਿੱਚ ਬੜਾ ਸ਼ਾਨਦਾਰ ਘਰ ਆ, ਤਾਂ ਉੱਥੇ ਛਾਪੇਮਾਰੀ ਹੋਈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਆ, ਉਹਦੇ ਹਿੰਮਤ ਸੂਦ ਜਿਹਦਾ ਨਾਮ ਹੈ, ਉਹਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਹੁੰਦੀ ਹੈ। ਇਹ ਤੇ ਸਾਫ਼ ਆ ਕਿ ਲਿੰਕ ਜਿਹੜਾ ਕਿਤੇ ਨਾ ਕਿਤੇ ਉਹੀ ਭਾਰਤ ਭੂਸ਼ਣ ਆਸ਼ੂ ਵਾਲਾ ਜਿਹੜਾ ਸਕੈਮ ਦੱਸਿਆ ਜਾਂਦਾ ਹੈ, ਇਹ ਉਹਦੇ ਨਾਲ ਹੀ ਕਿਤੇ ਨਾ ਕਿਤੇ ਜੁੜਦਾ ਵਾ। ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਦੇਖੋ ਆਮ ਤੌਰ ਤੇ ਆਪਾਂ ਵੈਸੇ ਆਪਣੀ ਆਡੀਅנס ਨੂੰ, ਆਪਣੇ ਦੋਸਤਾਂ ਨੂੰ ਦੱਸਦੇ ਰਹਿੰਦੇ ਕਿ ਈਡੀ ਜਾਂ ਜਿਹੜੀਆਂ ਕੇਂਦਰੀ ਏਜੰਸੀਆਂ ਹੁੰਦੀਆਂ ਬਹੁਤਾ ਬਰੀਕੀ 'ਚ ਕੁਝ ਦੱਸ ਕੇ ਨਹੀਂ ਜਾਂਦੀਆਂ। ਜੀ ਬਿਲਕੁਲ ਬਿਲਕੁਲ।
ਗੱਲ ਇਹ ਆ ਕਿ ਕੀ ਇਸ ਮਾਮਲੇ ਦੇ ਵਿੱਚ ਕੋਈ ਲਿੰਕ ਸੀ, ਤੇ ਜੇ ਲਿੰਕ ਹੈ ਤਾਂ ਫਿਰ ਇਹ ਕਮਾਲ ਦੀ ਗੱਲ ਹੈ, ਕਿਉਂਕਿ ਜਿੰਨੀਆਂ ਕੁ ਖਬਰਾਂ ਮੈਂ ਛਾਣੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਇਹੀ ਦੱਸਿਆ ਜਾ ਰਿਹਾ ਕਿ ਟਰਾਂਸਪੋਰਟ ਘੁਟਾਲੇ ਦੇ ਮੁਤਲਕ ਹੀ ਇਹ ਜਿਹੜੀ ਹੈ ਛਾਪੇਮਾਰੀ ਤੇ ਇਹ ਵਿਦੇਸ਼ੀ ਲੈਣ ਦੇਣ ਦਾ ਕੋਈ ਮਾਮਲਾ ਹੈ। ਇਹ ਹੁਣ ਇੰਟਰਸਟਿੰਗ ਹੈ ਗੱਲ, ਵਿਦੇਸ਼ੀ ਲੈਣ ਦੇਣ ਦਾ ਮਸਲਾ ਹੈ ਜਾਂ ਕਹਿ ਲਓ ਕੋਈ ਹੋਰ ਹੈ। ਵੈਸੇ ਗੱਲ ਇਹ ਹੈ ਕਿ ਇਹ ਜਿਹੜਾ ਇੱਕ ਤੇ ਟਰਾਂਸਪੋਰਟ ਘੁਟਾਲੇ ਵਾਲਾ ਉਹਦਾ ਵੀ ਜ਼ਿਕਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਚੱਲਦਾ, ਦੂਜੇ ਪਾਸੇ ਕਹਿ ਲਓ ਕਿ ਜਿਹੜਾ ਹਿੰਮਤ ਸੂਦ ਆ ਇਹ ਭਾਰਤ ਭੂਸ਼ਣ ਆਸ਼ੂ ਦੇ ਬਹੁਤ ਕਰੀਬੀ ਆ। ਪਰ ਇੱਕ ਚੀਜ਼ ਹੋ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਆ ਸੰਜੀਵ ਅਰੋੜਾ ਜੀ, ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਰਹੀ ਹੈ ਕਿ ਹੈਂਪਟਨ ਹੋਮਸ ਵਾਲੀ ਜਗ੍ਹਾ ਸਰਕਾਰ ਨੇ ਇੰਡਸਟਰੀ ਬਣਾਉਣ ਵਾਸਤੇ ਦਿੱਤੀ ਸੀ, ਲੇਕਿਨ ਇੱਥੇ ਕਲੋਨੀ ਕੱਟ ਦਿੱਤੀ। ਇਹ ਵੀ ਗੱਲ ਨਿਕਲ ਕੇ ਆ ਰਹੀ ਹੈ। ਤਾਂ ਹੁਣ ਇਹ ਇੰਟਰਸਟਿੰਗ ਸਟਾਂਸ ਹੈ ਆਮ ਆਦਮੀ ਪਾਰਟੀ ਦਾ ਪ੍ਰਵੀਨ ਜੀ ਕਿ ਜੇ ਤਾਂ ਹਿੰਮਤ ਸੂਦ ਜਿਹੜਾ ਕਿ ਉਹਦਾ ਸਾਥੀ ਦੱਸਿਆ ਜਾਂਦਾ ਨੇੜੂ ਭਾਰਤ ਭੂਸ਼ਣ ਆਸ਼ੂ ਆ, ਜੇ ਤਾਂ ਉਹਦੇ ਤੇ ਰੇਡ ਪਈ ਆ ਤਾਂ ਫਿਰ ਤਾਂ ਤੁਸੀਂ ਕਹੋਗੇ ਕਿ ਠੀਕ ਹੋਇਆ, ਕਿਉਂਕਿ ਘੁਟਾਲਾ ਤੁਸੀਂ ਆਪ ਹੀ ਸਾਰਾ ਕੱਢਿਆ ਸੀ ਨਾ, ਫਿਰ ਤੁਸੀਂ ਕਹੋਗੇ ਕਿ ਇਹ ਜਾਇਜ਼ ਆ। ਤੇ ਜੇ ਉਹ ਮਤਲਬ ਕਿ ਕੋਈ ਕਿਲੋਮੀਟਰ ਕੋਈ 2 ਕਿਲੋਮੀਟਰ ਸਾਈਡ ਤੇ ਤੁਹਾਡੇ ਮੈਂਬਰ ਪਾਰਲੀਮੈਂਟ ਦੇ ਘਰੇ ਫੜ ਗਈ ਆ, ਕਿ ਹੁਣ ਤੁਸੀਂ ਕਹੋਗੇ ਕਿ ਤੋਤਾ ਮੈਨਾ ਖੁੱਲ ਗਏ। ਤਾਂ ਇਹ ਬੜੀ ਇੰਟਰਸਟਿੰਗ ਜੀ ਕਹਾਣੀ ਹੈ। ਤਾਂ ਇਹ ਦੋ ਅਲੱਗ-ਅਲੱਗ ਤੇ ਮਾਮਲੇ ਜਿਹੜੇ ਆ ਨਾ ਉਹ ਨਜ਼ਰ ਆਉਂਦੇ ਆ ਕਿ ਇੱਕ ਤਾਂ ਜ਼ਰੂਰ ਹੈ ਕਿ ਟਰਾਂਸਪੋਰਟੇਸ਼ਨ ਦਾ ਜਿਹੜਾ ਘੁਟਾਲਾ ਉਹਦਾ ਲਿੰਕ ਜੁੜਦਾ, ਤੇ ਦੂਸਰੇ ਪਾਸੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਈਡੀ ਇੰਟਰਨੈਸ਼ਨਲੀ ਕੋਈ ਲੈਣ ਦੇਣ ਹੁੰਦਾ ਤਾਂ ਉਸ ਸੰਦਰਭ ਚ ਵੀ ਜਾਂਚ ਪੜਤਾਲ ਕਰਦੀ ਆ। ਤਾਂ ਉੱਥੇ ਜਿਹੜੀ ਇੰਡਸਟਰੀ ਵਾਸਤੇ ਜਗ੍ਹਾ ਦਿੱਤੀ ਗਈ ਸੀ ਉਹਦੇ ਚ ਇੱਕ ਕਹਿ ਲਓ ਕਿ ਕਮਰਸ਼ੀਅਲੀ ਉਹਨਾਂ ਨੇ ਕਲੋਨੀ ਕੱਟ ਦਿੱਤੀ, ਜਿਹਦੇ ਕਰਕੇ ਇਹ ਮਾਮਲਾ ਇੱਧਰ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ। ਜੀ ਬਿਲਕੁਲ, ਉਹਦੀ ਆਪਾਂ ਇੱਕ ਵਾਰੀ ਪਹਿਲਾਂ ਵੀ ਚਰਚਾ ਕੀਤੀ ਸੀ, ਮੈਨੂੰ ਸ਼ਾਇਦ ਤੁਹਾਡੇ ਯਾਦ ਹੋਣੀ ਹੈ। ਇੱਕ ਪਾਸੇ ਸੁਖਪਾਲ ਖਹਿਰਾ ਤੇ ਉੱਤੇ ਜ਼ਮਾਨਤ ਮਿਲਣ ਤੋਂ ਬਾਅਦ ਪਰਚਾ ਪਾਇਆ ਜਾ ਰਿਹਾ ਸੀ ਰਾਤ ਨੂੰ 3:30 ਵਜੇ, ਦੂਜੇ ਪਾਸੇ ਜਦੋਂ ਕੇਜਰੀਵਾਲ ਨੂੰ ਜ਼ਮਾਨਤ ਨਾ ਮਿਲੀ ਤਾਂ ਕਹਿੰਦੇ ਧੱਕਾ ਹੋ ਗਿਆ, ਫਿਰ ਜਦੋਂ ਮਿਲ ਗਈ ਕਹਿੰਦੇ ਸੱਚਾਈ ਦੀ ਜਿੱਤ ਹੋ ਗਈ, ਵੀ ਜ਼ਮਾਨਤ ਮਿਲਣ ਨਾਲ ਹੀ ਮੁਕੱਦਮਾ ਦਾ ਫੈਸਲਾ ਆ ਗਿਆ। ਜੀ ਨਹੀਂ, ਇਹਨਾਂ ਨੇ ਤਾਂ ਸੁਖਪਾਲ ਖਹਿਰੇ ਬਾਰੇ ਸ਼ਬਦ ਹੀ ਜਿਹੜੇ ਏਦਾਂ ਦੇ ਇਸਤੇਮਾਲ ਕੀਤੇ ਸੀ ਕਿ ਇਹ ਤਾਂ ਤਸਕਰ ਹੈ ਜੀ, ਫਲਾਂ ਤਸਕਰਾਂ ਦਾ ਸਾਥੀ ਹੈ। ਤੇ ਜਦ ਕਿ ਆਪਾਂ ਕਿਸੇ ਨੂੰ ਵੀ ਜਦੋਂ ਤੱਕ ਇਲਜ਼ਾਮ ਸਾਬਤ ਨਹੀਂ ਹੁੰਦੇ ਕਿਵੇਂ ਜੱਜਮੈਂਟ ਦੇ ਸਕਦੇ। ਬਿਲਕੁਲ। ਤਾਂ ਫਿਰ ਉਹੀ ਪੈਮਾਨਾ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ ਨਾ ਕਿ ਤੁਸੀਂ ਵੀ ਆਪਣੇ ਆਗੂ ਨੂੰ ਬਰੀ ਨਹੀਂ ਕਰ ਸਕਦੇ। ਬਿਲਕੁਲ। ਮਿੰਟੂ ਜੀ, ਥਾਣੇ ਦੇ ਮੁਨਸ਼ੀ ਨੇ ਖੁਦ ਨੂੰ ਗੋਲੀ ਮਾਰ ਲਈ। ਦੇਖੋ, ਰਾਮਪੁਰਾ ਸਦਰ ਦਾ ਮੁਨਸ਼ੀ ਸੀਗਾ ਇਹ, ਜਿਸਨੇ AK-47 ਦੇ ਨਾਲ ਫਾਇਰ ਮਾਰਿਆ, ਆਪਦੇ ਤੇ ਮਰ ਗਿਆ। ਦੇਖੋ, ਮੁਨਸ਼ੀਆਂ ਦਾ ਕੰਮ ਕੀ ਹੁੰਦਾ ਸਰ? ਮਾਲਖਾਨਾ ਸੰਭਾਲਣਾ, ਤੇ ਮਾਲਖਾਨੇ ਦੇ ਵਿੱਚ ਬਹੁਤ ਚੀਜ਼ਾਂ ਪਈਆਂ ਹੁੰਦੀਆਂ। ਮੈਂ ਵਾਰ-ਵਾਰ ਇਹ ਮੁੱਦਾ ਚੁੱਕਦਾ ਰਹਿਣਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਬਹੁਤ ਖੁਦਕੁਸ਼ੀਆਂ ਕਰ ਰਹੇ ਨੇ ਸਭ, ਤੇ ਸਾਨੂੰ ਅੱਖਾਂ 'ਚ ਘੱਟਾ ਪਾ ਕੇ ਬਿਠਾ ਦਿੱਤਾ ਜਾਂਦਾ ਹੈ, ਕਹਿ ਦਿੱਤਾ ਜਾਂਦਾ ਹੈ ਸਾਹਿਬ ਕਿ ਵੇਖੋ ਜੀ ਗੱਲ ਇਹ ਆ ਕਿ ਬਈ ਇਹਨਾਂ ਦੇ ਜਿਹੜੇ ਬੈਨੀਫਿਟ ਹੈ ਉਹ ਨਹੀਂ ਪਰਿਵਾਰ ਨੂੰ ਮਿਲਣੇ ਜੇਕਰ ਖੁਦਕੁਸ਼ੀ ਦਿਖਾ ਦਿੱਤੀ। ਪਰ ਉਹਨਾਂ ਖੁਦਕੁਸ਼ੀਆਂ ਪਿੱਛੇ 3-4 ਤੇ ਸਾਡੇ ਲਾਗੇ ਖੁਦਕੁਸ਼ੀਆਂ ਹੋਈਆਂ ਨੇ ਸਰ। ਇੱਕ ਮੇਰੇ ਪਿੰਡ ਨਾਲ ਹੀ ਆ ਬੁਰਜਾਂ, ਉੱਥੋਂ ਤੇ ਸ਼ਾਇਦ 2 ਮੁਲਾਜ਼ਮਾਂ ਨੇ ਖੁਦਕੁਸ਼ੀ ਕੀਤੀ ਸੀ। ਤਾਂ ਸਾਡੇ ਮੁਕਤਸਰ ਜ਼ਿਲ੍ਹੇ ਦੇ ਵਿੱਚ 4-5 ਘਟਨਾਵਾਂ ਵਾਪਰੀਆਂ। ਇਹਦੇ ਪਿੱਛੇ ਬਹੁਤ ਕੁਝ ਦੱਸਿਆ ਜਾਂਦਾ, ਵਰਕਲੋਡ ਵੀ ਆ ਵਗੈਰਾ ਵਗੈਰਾ, ਸਾਰੀਆਂ ਚੀਜ਼ਾਂ ਹੈਗੀਆਂ ਨੇ। ਕੁਝ ਤੁਹਾਨੂੰ ਪਤਾ ਕਈ ਵਾਰ ਅਫਸਰਾਂ ਵੱਲੋਂ ਬਦਤਮੀਜ਼ੀ ਕੀਤੀ ਜਾਂਦੀ ਆ, ਜਿਹੜੇ ਛੋਟੇ ਰੈਂਕ ਦੇ ਹੁੰਦੇ ਨੇ ਪੁਲਿਸ ਮੁਲਾਜ਼ਮ। ਪਰ ਜਿਹੜਾ ਮੁਨਸ਼ੀ ਹੁੰਦਾ ਹੈ ਨਾ ਸਰ, ਮੁਨਸ਼ੀ ਦੀ ਜ਼ਿੰਮੇਵਾਰੀ ਹੁੰਦੀ ਹੈ ਮਾਲਖਾਨੇ ਵਗੈਰਾ ਦੀ, ਤੇ ਮਾਲਖਾਨਾ ਤਾਂ ਨਾ ਹੀ ਜਿਵੇਂ ਮਾਲਖਾਨੇ ਚ ਮਾਲ, ਸੋ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਹੁਣ ਹੋਣਾ ਕੀ ਆ ਕਿ ਮੁੜ ਕੇ ਸੈਟਲਮੈਂਟ ਕਰਾ ਦਿੰਦਾ ਮਹਿਕਮਾ, ਤੇ ਜਦੋਂ ਹੋ ਜਾਂਦੀ ਹੈ ਫਿਰ ਇਸੇ ਹੀ ਮਾਮਲੇ ਨੂੰ ਬਣਾ ਦਿੱਤਾ ਜਾਂਦਾ ਹੈ ਜੀ ਰਾਈਫਲ ਸਾਫ਼ ਕਰਦਿਆਂ ਤੋਂ ਗੋਲੀ ਚੱਲੀ। ਜੀ ਬਿਲਕੁਲ। ਤਾਂ ਇਹ ਚੀਜ਼ਾਂ ਪ੍ਰਵੀਨ ਜੀ ਸਾਨੂੰ ਜਿਹੜੇ ਜਰਨਲਿਜ਼ਮ ਕਰਦੇ ਆ ਉਹਨਾਂ ਨੂੰ ਵੀ ਸਮਝਣੀਆਂ ਪੈਣਗੀਆਂ, ਲੋਕਾਂ ਨੂੰ ਸਮਝਾਉਣਾ ਪਊਗਾ ਕਿ ਇਹ ਚੀਜ਼ਾਂ ਠੀਕ ਨਹੀਂ ਹੈ। ਜੇ ਖੁਦਕੁਸ਼ੀ ਨਾਲ ਬੈਨੀਫਿਟ ਨਹੀਂ ਮਿਲਦੇ
ਤਾਂ ਉਹ ਤਰਮੀਮ ਕਰਨ ਦੀ ਜ਼ਰੂਰਤ ਹੈ ਹੂੰ ਕਿ ਬੈਨੀਫਿਟ ਨਾ ਰੁਕਣ। ਠੀਕ ਹੈ ਨਾ ਜੀ, ਜੀ ਕਿਉਂਕਿ ਇੱਕ ਖੁਦਕੁਸ਼ੀ ਪੰਜਾਬ ਪੁਲਿਸ 'ਚ ਅਜਿਹੀ ਵੀ ਹੋਈ ਜਿੱਥੇ ਇੱਕ ਵੀਡੀਓ ਬਣਾਈ ਥਾਣੇਦਾਰ ਨੇ ਹੂੰ ਕਿ ਰਾਤ ਗਸ਼ਤ ਤੇ ਆ ਕੇ ਐਸਐਚਓ ਨੇ ਮੈਨੂੰ ਬਹੁਤ ਜਲੀਲ ਕੀਤਾ ਸੀ, ਜੀ ਇੰਸਪੈਕਟਰ ਨੇ ਗਾਲਾਂ ਕੱਢੀਆਂ ਗੰਦੀਆਂ ਮੈਨੂੰ। ਹੂੰ ਮੈਂ ਨਹੀਂ ਜਲੀਲ ਹੋ ਸਕਦਾ। ਤੁਹਾਨੂੰ ਯਾਦ ਹੋਣਾ ਹੁਸ਼ਿਆਰਪੁਰ ਏਰੀਏ 'ਚ ਹੂੰ ਮੁੜ ਕੇ ਕੀ ਹੋਇਆ ਸੀਗਾ, ਕੀ ਹੋਇਆ ਕਿ ਉਹਦੇ ਪਰਿਵਾਰ ਨੂੰ ਮੁੜ ਕੇ ਸਹਿਮਤ ਕਰ ਲਿਆ। ਸਹਿਮਤ ਸੋ ਇਹ ਕਰ ਮੈਂ ਮਾਮਲਾ ਬਹੁਤ ਵਾਰੀ ਚੁੱਕਿਆ ਔਰ ਮੈਂ ਆਰਟੀਆਈ ਵੀ ਪਾਈ ਸੀਗੀ ਤੇ ਮੈਨੂੰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਮਤਲਬ ਕਿ ਗੱਲ ਟਾਲ ਮਟੋਲ ਕਰ ਗਏ, ਕਿਉਂਕਿ ਇਹ ਸਾਰਾ ਕੁਛ ਹੈ ਜਿਹੜਾ ਜੇ ਰਿਕਾਰਡ ਤੇ ਆ ਜਾਏਗਾ ਤਾਂ ਬਹੁਤ ਖੁਦਕੁਸ਼ੀਆਂ ਦੇ ਮਾਮਲੇ ਨਿਕਲਣਗੇ। ਮੇਰਾ ਇੱਕ ਅੰਦਾਜ਼ਾ ਹੈ, ਕੁਝ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਵੀ ਮੇਰੀ ਗੱਲ ਹੋਈ ਆ, ਉਹ ਕਹਿੰਦੇ ਕਿ ਅਜਿਹੇ ਮਾਮਲੇ ਜਿਹੜੇ ਆ ਸਾਲ, 1.5 ਸਾਲ, 2 ਸਾਲ ਦੇ ਦੌਰਾਨ ਉਹ ਦਰਜਨਾਂ ਦੀ ਤਾਦਾਦ 'ਚ ਨੇ। ਜੀ ਤੇ ਹਰਿਆਣੇ ਦੇ ਵਿੱਚ ਕਹਿੰਦੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਘਮਸਾਨ ਮਚਿਆ ਪਿਆ। ਦੇਖੋ ਘਮਸਾਨ ਕਾਂਗਰਸ ਦੇ ਵਿੱਚ ਜ਼ਰੂਰ ਆ। ਹੁੱਡਾ ਸਾਹਿਬ ਕਹਿੰਦੇ ਆ ਕਿ ਨਾ ਮੈਂ ਟਾਇਰਡ ਆ ਤੇ ਨਾ ਮੈਂ ਰਿਟਾਇਰਡ ਆ, ਤੇ ਗੱਲ ਇਹ ਆ ਕਿ ਵਿਧਾਇਕਾਂ ਦੇ ਮਤ ਦੇ ਨਾਲ ਹੀ ਹਾਈ ਕਮਾਨ ਨੇ ਫੈਸਲਾ ਕਰਨਾ ਸੀਐਮ ਬਾਰੇ। ਤੇ ਉਧਰੋਂ ਕੁਮਾਰੀ ਸ਼ੈਲਜਾ ਵੀ ਗੱਲ ਜਿਹੜੀ ਆ ਨਾ ਉਹ ਕੱਟ ਰਹੀ ਆ। ਕੁਮਾਰੀ ਸ਼ੈਲਜਾ ਕਹਿੰਦੀ ਆ ਕਿ ਜੋ ਭਾਰਤ ਜੋੜੋ ਯਾਤਰਾ ਸੀ ਰਾਹੁਲ ਗਾਂਧੀ ਦੀ, ਕਾਂਗਰਸ ਉਹਦੇ ਕਰਕੇ ਮਜਬੂਰ ਹੋਈ ਆ, ਯਾਨੀ ਉਹ ਕ੍ਰੈਡਿਟ ਦੇ ਰਹੀ ਆ ਹਾਈ ਕਮਾਨ ਨੂੰ ਜਾਂ ਖਾਸ ਤੌਰ ਤੇ ਕਹਿ ਲਓ ਕਿ ਰਾਹੁਲ ਗਾਂਧੀ ਨੂੰ। ਤੇ ਦੂਸਰੇ ਪਾਸੇ ਹੁੱਡਾ ਸਾਹਿਬ ਦੇ ਬੇਟੇ ਕਹਿ ਰਹੇ ਸਨ ਕਿ ਵੇਖੋ ਜੀ ਭੁਪਿੰਦਰ ਸਿੰਘ ਹੁੱਡਾ ਦੀ ਮਿਹਨਤ ਸਦਕਾ ਹੀ, ਚੌਧਰੀ ਸਾਹਿਬ ਦੀ ਮਿਹਨਤ ਸਦਕਾ ਹੀ ਭਾਈ ਕਾਂਗਰਸ ਮਜ਼ਬੂਤ ਹੋਈ। ਯਾਨੀ ਉੱਥੇ ਜੇ ਤੁਸੀਂ ਵੇਖੋਗੇ ਤਾਂ ਕ੍ਰੈਡਿਟ ਨੂੰ ਲੈ ਕੇ ਵੀ ਵੱਖਰੇ ਆ। ਤਾਂ ਹੁੱਡਾ ਸਾਹਿਬ ਤੇ ਦਿੱਲੀ ਅੱਜ ਬੈਠੇ ਰਹੇ ਨੇ ਜੀ ਜਾ ਕੇ। ਕੁਮਾਰੀ ਸ਼ੈਲਜਾ ਦਾ ਧੜਾ ਜਿਹੜਾ ਉਹ ਵੀ ਜ਼ੋਰ ਲਾ ਰਿਹਾ। ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਹੈ ਸ਼ੈਲਜਾ ਜਿਹੜੇ ਹੁੱਡਾ ਸਾਹਿਬ ਤੇ ਸ਼ੈਲਜਾ ਜੀ ਹੈ ਜਿਹੜੇ, ਉਹਨਾਂ ਦੇ ਦਰਮਿਆਨ ਖਿੱਚਤੂ ਆ। ਕਿਉਂਕਿ ਜੋ ਐਗਜ਼ਿਟ ਪੋਲ ਆਏ, ਪੋਲਾਂ ਦੇ ਪੋਲ ਆਏ, ਉਹ ਸਾਰੇ ਹੀ ਕਾਂਗਰਸ ਨੂੰ ਕਿਤੇ ਨਾ ਕਿਤੇ ਬਹੁਮਤ ਦਵਾ ਰਹੇ ਆ। ਤਾਂ ਇਹ ਤੇ ਸਾਫ਼ ਹੈ, ਸਪਸ਼ਟ ਆ ਕਿ ਕਾਂਗਰਸ ਬਹੁਮਤ ਤੱਕ ਪਹੁੰਚ ਸਕਦੀ ਹੈ, ਪੜ ਸਕਦੀ ਹੈ। ਪਰ ਕਾਂਗਰਸ ਦੇ ਵਿੱਚ ਹੁਣ ਕਹਿ ਲਓ ਕਿ ਜੋ ਲੜਾਈ ਆ ਉਹ ਮੁੱਖ ਮੰਤਰੀ ਦੇ ਦਾਅਵੇਦਾਰੀ ਦੀ ਹੈਗੀ ਆ ਕਿ ਮੈਂ ਦਾਅਵੇਦਾਰ ਹਾਂ। ਜੀ ਜੀ ਹੁਣ ਦੇਖੋ ਇਹਦਾ ਕੀ ਹੱਲ ਨਿਕਲਦਾ ਹੈ, ਕਿਉਂਕਿ ਦੋਨੇ ਧੜੇ ਜਿਹੜੇ ਆ ਤਾਕਤਵਰ ਧੜੇ ਆ ਪ੍ਰਵੀਨ ਜੀ ਹਰਿਆਣੇ 'ਚ, ਤੇ ਦੋਨੇ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਚੀਜ਼ ਵਾਸਤੇ ਦਾਅਵੇਦਾਰੀ ਨਹੀਂ ਰੱਖਦੇ, ਆਪਣੇ ਆਪ ਨੂੰ ਮੰਨਦੇ ਆ ਕਿ ਸਾਡਾ ਇਹ ਹੱਕ ਹੈ। ਜੀ ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਪਾਤਰ ਸਾਹਿਬ ਦੀਆਂ ਲਾਈਨਾਂ ਨੇ, ਵੱਜੀ ਜੇ ਤੇਰੇ ਕਲੇਜੇ ਹਲੇ ਛੁਰੀ ਨਹੀਂ ਹੈ, ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਇਹ ਲਾਈਨਾਂ ਕਿਸ ਸੰਦਰਭ ਦੇ ਵਿੱਚ ਕਿਵੇਂ ਢੁਕਦੀਆਂ ਨੇ ਤੇ ਪੰਜਾਬ ਦੇ ਬਾਰੇ ਇਹ ਕਿਵੇਂ ਕਹੀਆਂ ਜਾ ਸਕਦੀਆਂ ਨੇ। ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਕਿਹੜੀਆਂ ਉਹ ਚੀਜ਼ਾਂ ਦਾ ਹਵਾਲਾ ਜਿਹਦੇ ਕਰਕੇ ਸਾਨੂੰ ਉੱਥੇ ਵਾਪਰ ਰਹੇ ਹਾਲਾਤਾਂ ਦੇ ਬਾਰੇ ਜੋ ਅਸੀਂ ਸੋਚਦੇ ਹਾਂ, ਉਹ ਜੋ ਅਸਲੀਅਤ ਹੈ ਉਹ ਕਿਤੇ ਸਾਡੀ ਜਿਹੜੀ ਦੂਰਦਰਸ਼ੀ ਦ੍ਰਿਸ਼ਟੀ ਹੁੰਦੀ ਹੈ, ਜਾਂ ਸਾਡੀ ਜਿਹੜੀ ਇੱਕ ਆਪਾਂ ਉਪੇਖਿਆ ਕਰਦੇ ਹਾਂ ਕਿਸੇ ਮਾਮਲੇ ਦੇ ਵਿੱਚ ਲੈ ਕੇ ਉਮੀਦ ਕਰਦੇ ਹਾਂ, ਉਹ ਤੋਂ ਵੀ ਕਿਤੇ ਜ਼ਿਆਦਾ ਹੋਰ ਹਾਲਾਤ ਜਿਹੜੇ ਆ ਉਹ ਬਦਤਰ ਨੇ। 3-4 ਘਟਨਾਵਾਂ ਨੇ, ਉਹਨਾਂ ਸਾਰਿਆਂ ਦੇ ਹਵਾਲਿਆਂ ਦੇ ਨਾਲ ਇੱਕ ਜਿਹੜੀ ਖਾਸ ਗੱਲਬਾਤ ਆ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਚਰਚਾ ਕੀਤੀ ਸੀ ਕਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਕਤਲੋਗਾਰਤ ਹੋ ਰਹੀ ਹੈ। ਲੰਘੇ ਦਿਨੀ ਇੱਕ ਸਰਦੂਲਗੜ੍ਹ ਵਿੱਚ ਵੀ ਘਟਨਾ ਵਾਪਰੀ ਸੀ, ਜਿੱਥੇ ਖਹਿਰਾ ਪਿੰਡ ਹੈ, ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਵਾਪਰੀ ਸੀ ਕਿ ਇੱਕ ਬੰਦੇ ਦਾ, ਆਮ ਆਦਮੀ ਪਾਰਟੀ ਦਾ ਵਰਕਰ ਹੀ ਸੀਗਾ ਉਹ ਵੀ, ਜਿਹਦਾ ਕਤਲ ਹੋ ਗਿਆ। ਤੇ ਇਹ ਜਿਹੜੀ ਖਬਰ ਸੀ ਇਹ ਮਾਝੇ ਤੋਂ ਆਈ ਸੀ। ਇੱਕ ਖਬਰ ਹੋਰ ਧਿਆਨ ਦੇਣ ਵਾਲੀ ਹੈ, ਲੰਘੇ ਦਿਨੀ ਕੈਨੇਡਾ ਦੀ ਇਕੋਨਮੀ ਦੇ ਬਾਰੇ। ਕੈਨੇਡਾ ਦੇ ਵਿੱਚ ਆਪਾਂ ਲਗਾਤਾਰ, ਤੁਸੀਂ ਪੰਜਾਬੀ DSA ਦੇ ਪ੍ਰੋਗਰਾਮਾਂ ਦੇ ਵਿੱਚ, ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ, ਚਾਹੇ ਉਹ ਟਾਕ ਸ਼ੋਅ ਹੈ, ਚਾਹੇ ਉਹ ਹੋਰ ਪ੍ਰੋਗਰਾਮ ਹੈ, ਉਹਦੇ ਵਿੱਚ ਉੱਥੋਂ ਦੀ ਇਕੋਨਮੀ ਬਾਰੇ ਤੇ ਉੱਥੋਂ ਦੇ ਜਿਹੜੇ ਵਿਗੜ ਰਹੇ ਹਾਲਾਤ ਨੇ ਉਹਨਾਂ ਦੇ ਬਾਰੇ ਤੁਸੀਂ ਚਰਚਾ ਸੁਣੀ ਹੋਣੀ ਹੈ। ਕੈਨੇਡੀਅਨ ਇਕੋਨਮੀ ਦੇ ਵਿੱਚ ਕੰਮ ਕਾਰੋਬਾਰ ਘੱਟ ਹੈ ਤੇ ਲੰਘੇ ਦਿਨੀ ਇੱਕ 60 ਨੌਕਰੀਆਂ ਚਾਹੀਦੀਆਂ ਸੀ ਕਿਸੇ ਰੈਸਟੋਰੈਂਟ ਤੇ ਕਹਿ ਲਓ, ਕਿਸੇ ਹੋਟਲ ਤੇ ਕਹਿ ਲਓ, ਤਾਂ ਉਹਦੇ ਲਈ 3000 ਜਿਹੜਾ ਸਟੂਡੈਂਟ ਹੈ ਉਹ ਆਪਣੀ ਇੰਟਰਵਿਊ ਦੇਣ ਗਿਆ। 60 ਨੌਕਰੀਆਂ ਵਾਸਤੇ 3000 ਸਟੂਡੈਂਟ ਜਿਹੜਾ ਉਹ ਆਪਣੀ ਇੰਟਰਵਿਊ ਦੇਣ ਗਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ। ਅਮਰੀਕਾ ਦੇ ਵਿੱਚ ਵੀ ਆਪਾਂ ਵੱਖ-ਵੱਖ ਸਮੇਂ ਦੇ ਦੌਰਾਨ ਕਿੰਨੀਆਂ ਜੌਬਸ ਮਿਲੀਆਂ, ਕਿੰਨੀਆਂ ਨਵੀਆਂ ਕ੍ਰੀਏਟ ਹੋਈਆਂ, ਕਿੰਨੀਆਂ ਚਲੀਆਂ ਗਈਆਂ, ਕਿੰਨੀਆਂ ਲੇਆਫਸ ਹੋ ਰਹੀਆਂ ਨੇ, ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਰਹੀਦਾ। ਪਰ ਜਿਹੜੀ ਕੈਨੇਡਾ ਦੀ ਇਹ ਤਸਵੀਰ ਹੈ, ਇਹ ਉੱਥੇ ਜੋ ਹਾਲਾਤ ਇਸ ਵੇਲੇ ਚੱਲ ਰਹੇ ਨੇ ਉਹਨਾਂ ਦੇ ਬਾਰੇ ਦੱਸਦੀ ਹੈ, ਬਿਆਨ ਕਰਦੀ ਹੈ। ਤੇ ਆਪਾਂ ਉਸ ਖਬਰ ਦੇ ਵਿੱਚ ਤੁਹਾਨੂੰ ਵੀ ਦੱਸਿਆ ਸੀਗਾ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ 2-2 ਜਾਂ 3-3 ਥਾਵਾਂ ਤੇ ਜਿੰਨਾ ਵੀ ਕੰਮ ਉਹਨਾਂ ਨੂੰ ਮਿਲਦਾ ਉਹ ਉਹਨਾਂ ਨੂੰ ਕਰਨਾ ਪੈਂਦਾ, ਕਿਉਂਕਿ ਟੁੱਟਵਾਂ ਕੰਮ ਹੈ ਜਾਂ ਜਿੰਨਾ ਵੀ ਜਿਹੋ ਜਿਹਾ ਵੀ ਕੰਮ ਉਹਨਾਂ ਨੂੰ ਕਰਨਾ ਪੈਂਦਾ, ਕਿਉਂਕਿ ਇੱਕ ਤਾਂ ਉਹ ਘਰਦਿਆਂ ਨੂੰ ਦੱਸਣਾ ਨਹੀਂ ਚਾਹੁੰਦੇ, ਘਰ ਦੇ ਜਿਹੜੇ ਉਹਨਾਂ ਦੇ ਪਿੱਛੇ ਝਾਕ ਰੱਖਦੇ ਨੇ ਉਹਨਾਂ ਨੂੰ ਵੀ ਪੈਸਿਆਂ ਦੀ ਲੋੜ ਹੁੰਦੀ ਹੈ। ਦੂਜਾ ਜਿਹੜੀ ਉਹ ਗੱਲ ਹੈ ਕਿ ਉਹ ਜੇਕਰ ਇਸ ਤਰ੍ਹਾਂ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਤੇ ਜੇਕਰ ਉਹ ਆਪਣੇ ਮਾਪਿਆਂ ਨਾਲ ਸ਼ੇਅਰ ਵੀ ਕਰਦੇ ਨੇ ਤਾਂ ਉਹ ਭੇਜਣ ਜੋਗੇ ਕੁਛ ਨਹੀਂ, ਸਗੋਂ ਉਹਨਾਂ ਨੂੰ ਸੰਸਾ ਹੀ ਲੱਗਦਾ। ਜਿਹੜੀ ਇਸ ਪੂਰੇ ਵਰਤਾਰੇ ਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ, ਉਹ ਇਹ ਹੈ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਸੁਸਾਈਡ ਵੱਲ ਵੀ ਚਲੇ ਗਏ ਨੇ, ਡਿਪਰੈਸ਼ਨ ਦਾ ਸ਼ਿਕਾਰ ਨੇ, ਔਰ ਉਹਨਾਂ ਦੀ ਜਿਹੜੀ ਮਾਨਸਿਕ ਸਿਹਤ ਹੈ ਉਹ ਕੋਈ ਬਹੁਤੀ ਚੰਗੀ ਨਹੀਂ ਹੈ। ਹੁਣ ਇਹਨੂੰ ਆਪਾਂ ਪੰਜਾਬ ਦੇ ਨਾਲ ਜੋੜ ਕੇ ਦੇਖੀਏ। ਲੰਘੇ ਦਿਨੀ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਸਾਈਬਰ ਗੁਲਾਮੀ ਬਾਰੇ ਦੱਸਿਆ ਗਿਆ, ਧੋਖਾਧੜੀ ਬਾਰੇ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਕੰਬੋਡੀਆ, ਥਾਈਲੈਂਡ, ਮਿਆਂਮਾਰ ਤੇ ਵੀਅਤਨਾਮ ਦੇ ਵਿੱਚ ਇੱਥੇ 73,000 ਭਾਰਤੀ ਹੈ ਗਿਆ ਜਨਵਰੀ 2022 ਤੋਂ ਲੈ ਕੇ ਮਈ 2024 ਤੱਕ, ਜਿਨ੍ਹਾਂ ਦੇ ਵਿੱਚੋਂ 30,000 ਨਹੀਂ ਮੁੜਿਆ। ਇਹਨਾਂ ਨੂੰ ਸਾਈਬਰ ਗੁਲਾਮ ਬਣਾ ਕੇ ਰੱਖਿਆ ਗਿਆ। ਇਹਨਾਂ ਦੇ ਵਿੱਚੋਂ ਅੱਧਿਆਂ ਤੋਂ ਵੱਧ ਨੇ ਉਹ 20 ਤੋਂ ਲੈ ਕੇ 39 ਵਰਿਆਂ ਦੇ ਵਿੱਚ ਆ। ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਲਾਪਤਾ ਬੰਦੇ ਨੇ, ਪੰਜਾਬ ਪਹਿਲੇ ਨੰਬਰ ਤੇ ਆ। ਯੂਕਰੇਨ ਦੇ ਵਿੱਚ ਜੰਗ ਲੱਗਦੀ ਹੈ, ਉੱਥੋਂ ਜਦੋਂ ਸਟੂਡੈਂਟਸ ਨੂੰ ਕੱਢਿਆ ਜਾਂਦਾ, ਵੱਡੀ ਗਿਣਤੀ ਉੱਥੇ ਪੰਜਾਬੀ ਸਟੂਡੈਂਟਸ ਨੇ। ਇਸੇ ਤਰ੍ਹਾਂ ਜੇਕਰ ਜਦੋਂ ਆਪਾਂ ਸਾਂਝੀਆਂ ਕੀਤੀਆਂ ਸੀ ਰਿਪੋਰਟਾਂ ਤੁਹਾਡੇ ਨਾਲ, ਜਿਹੜੇ ਨੈਸ਼ਨਲ NCRB ਦੀਆਂ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ, ਉਹਦੇ ਵਿੱਚ ਜਿਹੜੇ ਨਸ਼ਾ ਤਸਕਰੀ ਦੇ ਮਾਮਲੇ ਨੇ ਜਿਹੜੇ ਦਰਜ ਨੇ, ਉਹਨਾਂ ਦੇ ਮਾਮਲਿਆਂ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ। ਤੇ ਜਿਹੜੇ ਔਰਤਾਂ ਦੇ ਦਰਜ ਮਾਮਲੇ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਪਹਿਲੇ ਨੰਬਰ ਤੇ ਹੈ। ਅਸੀਂ ਕਦੇ ਆਮਦਨ ਪੱਖੋਂ ਪਹਿਲੇ ਨੰਬਰ ਤੇ ਹੁੰਦੇ ਸਾਂ 80 ਦੇ ਦਹਾਕੇ ਦੇ ਵਿੱਚ, ਪਰ ਅੱਜ ਅਸੀਂ ਆਮਦਨ ਪੱਖੋਂ 17ਵੇਂ 18ਵੇਂ ਨੰਬਰ ਤੇ ਹੈ। ਜੇਕਰ ਕਰਜ਼ੇ ਦੇ ਮਾਮਲੇ 'ਚ ਅਸੀਂ ਦੇਖਾਂਗੇ ਤਾਂ ਪੰਜਾਬ ਉਹਨਾਂ ਦੇਸ਼ ਦੇ ਪਹਿਲੇ 5 ਜਾਂ 6 ਸੂਬਿਆਂ ਦੇ ਵਿੱਚ ਆਉਂਦਾ ਜਿਨ੍ਹਾਂ ਤੇ ਸਭ ਤੋਂ ਜ਼ਿਆਦਾ ਕਰਜ਼ਾ। ਸਾਡਾ ਗੁਆਂਢੀ ਰਾਜ ਹਰਿਆਣਾ, ਉਹਨਾਂ ਸਿਰ ਵੀ ਕੋਈ ਕਰਜ਼ਾ ਘੱਟ ਨਹੀਂ ਹੈ, ਉਹਨਾਂ ਸਿਰ ਵੀ ਬਹੁਤ ਕਰਜ਼ਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਮਹਾਰਾਸ਼ਟਰ ਦੀ ਗੱਲ ਕਰੋਗੇ ਜਾਂ ਹੋਰ ਰਾਜਾਂ ਦੀ ਗੱਲ ਕਰੋਗੇ, ਕਰਜ਼ਾ ਉਹਨਾਂ ਦੇ ਸਿਰ ਵੀ ਬਹੁਤ ਹੈ। ਪਰ ਉਹਨਾਂ ਦਾ ਥੋੜ੍ਹਾ ਜਿਹਾ ਇਸ ਕਰਕੇ ਹੈ ਕਿਉਂਕਿ ਉਹਨਾਂ ਦੀ ਜਿਹੜੀ GDP ਹੈ, ਉਹਨਾਂ ਦੀ ਜਿਹੜੀ ਉੱਥੋਂ ਦੀ ਗਰੋਥ ਹੈ ਉਹ ਬਹੁਤ ਚੰਗੀ ਹੈ। ਤੇ ਉਹਨਾਂ ਨੂੰ ਬੈਨੀਫਿਟ ਮਿਲਦਾ ਕਿ ਜਿਵੇਂ ਹਰਿਆਣਾ ਦੇ ਵਿੱਚ ਗੁੜਗਾਉਂ ਵਰਗੇ ਸ਼ਹਿਰ ਨੇ ਜਿੱਥੇ ਨੌਕਰੀਆਂ ਬਹੁਤ ਹੈ, ਜਾਂ ਹੋਰ ਸ਼ਹਿਰ ਨੇ। ਇਸੇ ਤਰ੍ਹਾਂ ਮੁੰਬਈ ਦਾ ਹੋਣਾ ਮਹਾਰਾਸ਼ਟਰ ਲਈ ਇੱਕ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਕਿਉਂਕਿ ਉੱਥੇ ਕਾਰੋਬਾਰ ਬਹੁਤ ਹੈ। ਮੁੰਬਈ ਵੀ ਇੱਕ ਇਕਨੋਮਿਕ ਕੈਪੀਟਲ ਕਿਹਾ ਜਾਂਦਾ, ਜਿਵੇਂ ਆਪਣੇ ਲੁਧਿਆਣੇ ਨੂੰ ਕਿਹਾ ਜਾਂਦਾ ਪੰਜਾਬ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਅਸੀਂ ਬਹੁਤ ਵੱਡੀ ਤਰਾਸਦੀ ਚੋਂ ਲੰਘ ਰਹੇ ਹਾਂ, ਜਿੱਥੇ ਸਾਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅਸੀਂ ਹਿਜਰਤ ਕਰਕੇ ਜਾਂਦੇ ਹਾਂ, ਸਾਨੂੰ ਇੱਥੇ ਕੰਮ ਕਾਰੋਬਾਰ ਕਰਨਾ ਪੈਂਦਾ, ਪਰ ਉੱਥੋਂ ਦੇ ਦਰਵਾਜ਼ੇ ਬੰਦ ਹੋ ਰਹੇ ਨੇ। ਯੂਕਰੇਨ ਦੇ ਵਿੱਚ ਅਸੀਂ ਮੈਡੀਕਲ ਪੜ੍ਹਾਈ ਦੇ ਲਈ ਜਾ ਰਹੇ ਸਾਂ, ਅਸੀਂ ਨਹੀਂ, ਹੋਰ ਵੀ ਉੱਤਰ ਭਾਰਤ ਦੇ ਵਿੱਚ ਬਹੁਤ ਸਟੂਡੈਂਟ ਜਾ ਰਹੇ ਸਾਂ, ਪਰ ਉੱਥੇ ਅਸੀਂ ਜਾ ਨਹੀਂ ਸਕਦੇ। ਸਾਡੀ ਉਮੀਦ ਅਰਬ ਮੁਲਕ ਸੀਗੇ ਕਿ ਅਸੀਂ ਉੱਥੇ ਕੰਮ ਕਰਨ ਜਾਵਾਂਗੇ, ਪਰ ਉੱਥੇ ਵੀ ਰੁਜ਼ਗਾਰ ਜਿਹੜਾ ਉਹ ਕਿ ਬਹੁਤਾ ਇਹ ਨਹੀਂ ਹੈ ਕਿ ਤੁਹਾਨੂੰ ਇਕਨੋਮਿਕਲੀ ਬਹੁਤ ਜ਼ਿਆਦਾ ਹੋਊਗਾ। ਹਾਂ, ਸਮਥਿੰਗ ਇਜ਼ ਨਥਿੰਗ ਬੈਟਰ ਦੈਨ ਨਥਿੰਗ। ਕੁਛ ਨਾ ਹੋਣ ਨਾਲੋਂ ਕੁਛ ਹੋਇਆ ਚੰਗਾ, ਇਸ ਕਰਕੇ ਅਸੀਂ ਉੱਧਰ ਨੂੰ ਚਲੇ ਜਾਂਦੇ ਹਾਂ। ਸਾਡੀ ਉਮੀਦ ਸੀਗੀ ਕਿ ਅਸੀਂ ਕੈਨੇਡਾ ਵੱਲ ਆਵਾਂਗੇ, ਪਰ ਇੱਥੇ ਵੀ ਸਾਡੀ ਉਮੀਦ ਮੱਧਮ ਹੈ। ਦੂਜੇ ਮੁਲਕਾਂ ਦੇ ਵਿੱਚ ਵੀ ਕੋਈ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਹੈ। ਅਸੀਂ ਪੰਜਾਬ ਦੇ ਹਾਲਾਤਾਂ ਤੋਂ ਭੱਜੇ, ਪੰਜਾਬ ਦੇ ਹਾਲਾਤਾਂ ਦੇ ਝੰਬੇ ਅਸੀਂ ਦੂਜੇ ਮੁਲਕਾਂ ਵੱਲ ਰੁਖ ਕੀਤਾ ਸੀਗਾ, ਪਰ ਉੱਥੇ ਵੀ ਹਾਲਾਤ ਨਹੀਂ ਹੈ ਚੰਗੇ।
ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਅਸੀਂ ਦੁਨੀਆ ਦੇ ਇਸ ਮੈਪ ਦੇ ਉੱਤੇ ਕਿੱਥੇ-ਕਿੱਥੇ ਜਾਣਾ ਸਾਨੂੰ ਪਊਗਾ ਪੰਜਾਬੀਆਂ ਨੂੰ, ਕਿੱਥੇ-ਕਿੱਥੇ ਸਾਡੀ ਰੋਜ਼ੀ-ਰੋਟੀ ਲਈ ਸਾਨੂੰ ਭਟਕਣਾ ਪਊਗਾ ਔਰ ਜਿਹੜੀ ਸਾਡੀ ਜੰਮਣ ਧਰਤੀ ਹੈ, ਜਿਹੜੀ ਸਾਡੀ ਜੰਮਣ ਭੋਏ ਆ, ਉਹ ਇਸ ਕਰਕੇ ਕਿ ਵੱਜੀ ਜੇ ਤੇਰੇ ਕਲੇਜੇ ਹਲੇ ਛੁਰੀ ਨਹੀਂ ਹੈ, ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਕਿਉਂਕਿ ਜਿਹੜੇ ਅੱਜ ਸੱਤਾਧਾਰੀ ਨੇ, ਅੱਜ ਪੰਜਾਬ ਦੇ ਮੁੱਖ ਮੰਤਰੀ ਨੇ, ਜਿਨ੍ਹਾਂ ਦੇ ਹੱਥ ਦੇ ਵਿੱਚ ਪੰਜਾਬ ਦੀ ਤਕਦੀਰ ਹੈ, ਉਹ ਇਸ ਗੱਲ ਦੀ ਅਕਸਰ ਵਰਤੋਂ ਕਰਦੇ ਰਹਿੰਦੇ ਸੀ ਆਪਣੇ ਭਾਸ਼ਣਾਂ ਦੇ ਵਿੱਚ। ਸਾਡੀਆਂ ਵੋਟਾਂ ਦੇ ਮਾਮਲੇ 'ਚ ਤੁਸੀਂ ਦੇਖ ਲਓ, ਹਿੰਸਾ ਬਦਸਤੂਰ ਜਾਰੀ ਹੈ। ਤੇ ਲੰਘੇ ਦਿਨਾਂ ਦੀਆਂ ਕੁਝ ਘਟਨਾਵਾਂ ਤੁਹਾਨੂੰ ਦੱਸੀਆਂ ਨੇ, ਉਹੀ ਜਿਹੜਾ ਰਵਾਇਤੀ ਪਾਰਟੀਆਂ ਵਾਲਾ ਕਾਗਜ਼ ਪਾੜਨੇ, ਸਾਟਾ-ਫੇਟਾ ਮਾਰਨੀਆਂ, ਬੂਥ ਕੈਪਚਰਿੰਗ, ਉਹ ਤਾਂ ਹਾਲੇ ਹੋਣੀ ਹੈ ਕਿਉਂਕਿ ਵੋਟਾਂ ਨਹੀਂ ਪਈਆਂ ਹਾਲੇ। ਸੋ ਬਹੁਤ ਸਾਰਾ ਜਿਹੜਾ ਕੁਛ ਆ ਉਹ ਪੁਰਾਣੇ ਰਵਾਇਤੀ ਧਿਰਾਂ ਵਾਂਗੂ ਹੀ ਚੱਲ ਰਿਹਾ। ਅਜਿਹੇ ਹਾਲਾਤ ਦੇ ਵਿੱਚ ਅਸੀਂ ਕਿਹੜੇ ਚੁਰਾਹੇ ਤੇ ਆ ਖੜੋਏ ਹਾਂ ਕਿ ਜਿਹੜੇ ਸਿਸਟਮ ਦੇ ਵਿੱਚ ਅਸੀਂ ਪੈਦਾ ਹੋਏ ਹਾਂ, ਸਾਡੀ ਧਰਤੀ, ਉੱਥੋਂ ਦੀ ਸਿਆਸਤ ਨੇ ਉੱਥੋਂ ਦਾ ਪਾਣੀ ਗੰਧਲਾ ਕਰ ਦਿੱਤਾ ਹੈ। ਅੱਜ ਜਿਹੜੇ ਪੰਜਾਬੀ ਦੁਨੀਆ ਭਰ ਦੇ ਵਿੱਚ ਆਪਣੀ ਤੰਦਰੁਸਤੀ ਲਈ ਜਾਣੇ ਜਾਂਦੇ ਸੀਗੇ, ਅੱਜ ਘਰ-ਘਰ ਦੇ ਵਿੱਚ ਕਾਲਾ ਪੀਲੀਆ, ਕੈਂਸਰ ਤੇ ਹੋਰ ਹੈਪੇਟਾਈਟਸ ਬੀ ਜਾਂ ਹੋਰ ਮਾਰੂ ਬਿਮਾਰੀਆਂ ਜਿਹੜੀਆਂ ਬੜੀਆਂ ਘਾਤਕ ਨੇ ਔਰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਬਿਮਾਰੀਆਂ ਦੇ ਇਲਾਜ ਦੇ ਲਈ ਪੰਜਾਬ ਦੀ ਬਹੁਤ ਵੱਡੀ ਵਸੋਂ ਇਹਨਾਂ ਬਿਮਾਰੀਆਂ ਦਾ ਇਲਾਜ ਵੀ ਅਫੋਰਡ ਨਹੀਂ ਕਰਦੀ। ਉਹ ਨਹੀਂ ਜਾ ਸਕਦੇ ਵੱਡੇ ਹਸਪਤਾਲਾਂ ਦੇ ਵਿੱਚ, ਚਾਹੇ ਉਹ ਛੋਟਾ ਕਿਸਾਨ ਆ ਤੇ ਚਾਹੇ ਉਹ ਮਜ਼ਦੂਰ ਦਾ ਪਰਿਵਾਰ ਹੈ। ਸਿੱਟੇ ਵਜੋਂ ਸਾਡੇ ਪੰਜਾਬੀ ਭੈਣ ਭਰਾ, ਸਾਡੇ ਪੰਜਾਬੀ ਜਿਹੜੇ ਮਰੀਜ਼ ਨੇ, ਬਜ਼ੁਰਗ ਜਿਹੜੇ ਬੈੱਡਾਂ ਤੇ ਪਏ ਨੇ, ਉਹ ਆਪਣੀ ਮੌਤ ਉਡੀਕ ਰਹੇ ਨੇ ਤੇ ਜਿਹੜੇ ਸਾਡੇ ਬੱਚੇ ਬਾਹਰ ਆ ਗਏ ਮੁਲਕਾਂ ਦੇ ਵਿੱਚ, ਉਹ ਇਹਨਾਂ ਮੁਲਕਾਂ ਦੇ ਵਿੱਚ ਜਾਂ ਤਾਂ ਰੁਜ਼ਗਾਰ ਕਰ ਰਹੇ ਨੇ, ਜਿਹੋ ਜਿਹਾ ਵੀ ਉਹਨਾਂ ਨੂੰ ਮਿਲਦਾ। ਜੇ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਉਹਨਾਂ ਨੂੰ ਡਿਪਰੈਸ਼ਨ ਹੈ, ਉਹਨਾਂ ਦੀ ਆਰਥਿਕ ਹਾਲਤ ਬਹੁਤ ਹੀ ਚੰਗੀ ਨਹੀਂ ਹੈ ਤੇ ਸਿੱਟੇ ਵਜੋਂ ਉਹ ਵੀ ਮਾਨਸਿਕ ਤੌਰ ਤੇ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਦੀ ਮਾਨਸਿਕ ਸਿਹਤ ਕੋਈ ਚੰਗੀ ਨਹੀਂ ਹੈ। ਸੋ ਅਸੀਂ ਕਿੱਧਰ ਨੂੰ ਜਾਵਾਂਗੇ? ਅਸੀਂ ਦੁਨੀਆ ਦੇ ਕਿਹੜੇ ਮੁਲਕ ਦੇ ਵਿੱਚ ਜਾਵਾਂਗੇ? ਕਿ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਚਲੇ ਜਾਵਾਂਗੇ ਜਿੱਥੇ ਜਿੱਥੋਂ ਦੀ ਉੱਥੋਂ ਦੀ ਵਸੋਂ ਵੀ ਸੁਰੱਖਿਅਤ ਨਹੀਂ ਹੈ। ਅਸੀਂ ਕਿੱਥੇ ਜਾਵਾਂਗੇ? ਕੌਣ ਸਾਡਾ ਰਾਹ-ਦਸੇਰਾ ਹੈ? ਔਰ ਜਿਹੜੀ ਸਾਡੀ ਸਿਆਸਤ ਹੈ, ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀ ਸੌਂਪੀ ਸੀ ਕਿ ਇਹ ਸਾਡੇ ਲਈ ਚੰਗਾ ਕਰਨਗੇ, ਇਹ ਸਾਡੇ ਲਈ ਵਧੀਆ ਕਰਨਗੇ, ਉਹ ਸਾਡੇ ਲਈ ਕੀ ਕਰ ਰਹੇ ਆ? ਸਾਡੇ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੈ ਕਿ ਪੰਜਾਬ ਦੇ ਕਿਸੇ ਏਜੰਡੇ ਦੀ ਗੱਲ ਹੋਵੇ, ਪੰਜਾਬ ਦੇ ਕਿਸੇ ਹੋਰ ਮਾਮਲੇ ਦੀ ਗੱਲ ਹੋਵੇ। ਹੁਣ ਜਿਹੜੇ ਕਤਲ ਹੋ ਰਹੇ ਨੇ, ਠੀਕ ਹੈ, ਸਰਕਾਰ ਨੌਕਰੀਆਂ ਪੈਦਾ ਇੱਕਦਮ ਨਹੀਂ ਕਰ ਸਕਦੀ। ਸਾਨੂੰ ਵੀ ਪਤਾ ਇਸ ਗੱਲ ਦਾ ਕਿ ਜੇਕਰ ਅਸੀਂ ਕਹੀਏ ਕਿ 5 ਲੱਖ ਬੰਦਾ ਕੱਲ੍ਹ ਨੂੰ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਪਾ ਦਿਓ, ਉਹ ਨਹੀਂ ਬੈਠ ਸਕਦਾ। ਪਰ ਤੁਹਾਡੇ ਕੋਲੇ ਲੱਖ ਦੇ ਕਰੀਬ ਪੰਜਾਬ ਪੁਲਿਸ ਦੀ ਨਫਰੀ ਹੈ, 94,000 ਤੋਂ ਵੱਧ। ਕਤਲੇਆਮ ਤਾਂ ਰੋਕੇ ਜਾ ਸਕਦੇ ਆ। ਤੁਸੀਂ ਜਿਹੜੇ ਚੈਨੀ ਝਪਟ ਫਿਰਦੇ ਨੇ ਜਾਂ ਹੋਰ ਚੋਰ ਫਿਰਦੇ ਨੇ, ਇਹਨਾਂ ਨੂੰ ਤਾਂ ਨੱਥ ਪਾ ਸਕਦੇ ਹੋ। ਔਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਤੋਂ ਲੈ ਕੇ ਹੋਰ ਮਾਮਲਿਆਂ ਦੇ ਵਿੱਚ ਆਪਾਂ ਲੰਘੇ ਦਿਨੀ ਤੁਹਾਡੇ ਨਾਲ ਗੱਲ ਵੀ ਸਾਂਝੀ ਕੀਤੀ ਸੀਗੀ ਕਿ ਹਾਈ ਕੋਰਟ ਤੋਂ ਝਾੜਾਂ ਪੈ ਰਹੀਆਂ ਨੇ ਕਿ ਆਯੁਸ਼ਮਾਨ ਕੋਈ ਸਕੀਮ ਹੈ ਭਾਰਤ ਸਰਕਾਰ ਦੀ, ਜਿਹਦੇ ਤਹਿਤ ਕੇਂਦਰ ਸਰਕਾਰ ਤੋਂ 350 ਕਰੋੜ ਤਾਂ ਮਿਲਿਆ, ਪਰ ਇੱਥੇ ਪੰਜਾਬ ਸਰਕਾਰ ਨੇ 500 ਕਰੋੜ ਰੁਪਈਆ ਜਿਹੜਾ ਵੱਖ-ਵੱਖ ਮੈਡੀਕਲ ਸੰਸਥਾਵਾਂ ਦਾ, ਉਹ ਬਕਾਇਆ ਨਹੀਂ ਜਾਰੀ ਕੀਤਾ। ਔਰ ਮੰਤਰੀਆਂ ਤੇ ਦੋਸ਼ ਲੱਗ ਰਹੇ ਨੇ 100-100 ਕਰੋੜ ਰੁਪਈਏ ਗਬਨ ਦੇ ਤੇ ਸਰਕਾਰ ਦੇ ਕੋਲੇ 500 ਕਰੋੜ ਰੁਪਈਆ ਨਹੀਂਗਾ ਕਿ ਇੱਕ ਜਿਹੜੀ ਚੱਲ ਰਹੀ ਸਕੀਮ ਹੈ, ਉਹ ਸਕੀਮ ਨੂੰ ਜਾਰੀ ਰੱਖਿਆ ਜਾਵੇ। ਔਰ ਦੂਜੇ ਤਾਂ ਮਾਮਲੇ ਹੀ ਛੱਡ ਦਿਓ, ਜਿਹੜੇ ਪੁਰਾਣੇ ਜਿਨ੍ਹਾਂ ਤੇ ਅਸੀਂ ਲੜਦੇ ਰਹੇ ਹਾਂ, ਜਿਨ੍ਹਾਂ ਤੇ ਪੁਰਾਣੇ ਪੰਜਾਬੀ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਸੀਗੇ, ਉਹ ਕੁਰਬਾਨੀਆਂ ਕਰਦੇ ਰਹੇ ਨੇ। ਉਹ ਚਾਹੇ ਚੰਡੀਗੜ੍ਹ ਦਾ ਮਸਲਾ ਹੋਵੇ, ਰਾਜਧਾਨੀ ਦਾ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ ਤੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਉਹ ਤਾਂ ਸਾਡੀ ਅੱਜ ਤਰਜੀਹ ਨਹੀਂ ਰਹੇ। ਉਹ ਤਾਂ ਸਾਡੇ ਕੋਈ ਲੜਨ ਦੇ ਲਈ ਉਹਨਾਂ ਦੀ ਤਾਂ ਗਰਾਊਂਡ ਹੀ ਨਹੀਂ ਬਚਿਆ। ਅੱਜ ਸਾਡੀ ਲੜਾਈ, ਸਾਡੀ ਹੋਂਦ, ਸਾਡੇ ਕਾਰੋਬਾਰ, ਸਾਡੀ ਜਾਨ ਬਚਾਉਣ ਤੱਕ ਦੀ ਆ ਪਈ ਹੈ। ਔਰ ਇਹ ਹਾਲਾਤ ਅਸੀਂ ਕੋਈ ਇਕੱਲੇ ਇਹ ਨਹੀਂਗਾ ਕਿ ਅਸੀਂ ਪੈਦਾ ਕੀਤੇ ਆ, ਇਹ ਹਾਲਾਤ ਪੈਦਾ ਕੀਤੇ ਨੇ ਸਾਡੀ ਸਿਆਸਤ ਨੇ, ਮੌਕਾ ਪ੍ਰਸਤ ਸਿਆਸਤਦਾਨਾਂ ਨੇ, ਕਿਉਂਕਿ ਉਹਨਾਂ ਨੇ ਆਪਣੇ ਕਾਰੋਬਾਰ ਚਲਾ ਰਹੇ। ਔਰ ਉਹ ਕਹਿੰਦੇ ਨੇ, ਸ਼ਰੇਆਮ ਕਹਿੰਦੇ ਨੇ ਉਹ ਬੰਦੇ ਕਿ ਅਸੀਂ ਤਾਂ ਜੀ ਕਾਰੋਬਾਰ ਕੀਤਾ ਹੈ, ਸਾਡੇ ਹੋਟਲ ਵੀ ਨੇ, ਸਾਡੇ ਢਾਬੇ ਵੀ ਨੇ, ਸਾਡੀਆਂ ਟਰਾਂਸਪੋਰਟਾਂ ਵੀ ਹੈ ਔਰ ਅਸੀਂ ਇਹ ਕਾਰੋਬਾਰ ਖੁੱਲ੍ਹ ਕੇ ਕਰਦੇ ਹਾਂ। ਔਰ ਉਹ ਕਹਿ ਰਹੇ ਨੇ ਉਹ, ਜਦ ਕਿ ਉਹਨਾਂ ਦੇ ਰਾਜ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਮਹਾਰਾਸ਼ਟਰ ਤੋਂ ਬਾਅਦ ਪਹਿਲੇ ਨੰਬਰ ਤੇ ਸੀਗਾ। ਜਿਹੜੇ ਬੰਦੇ ਅੱਜ ਉਹ ਗੱਲਾਂ ਕਰਦੇ ਨੇ, ਔਰ ਅੱਜ ਉਹ ਕਿੱਥੇ ਨੇ? ਦਿਖ ਰਹੇ ਨੇ ਕਿਤੇ ਪੰਜਾਬ ਦੇ ਸਿਆਸੀ ਨਕਸ਼ੇ ਦੇ ਉੱਤੇ? ਆਉਣ ਵਾਲੇ ਸਮੇਂ ਦੇ ਵਿੱਚ SGPC ਦੀਆਂ ਚੋਣਾਂ ਦਾ ਅਲਾਰਮ ਵੱਜ ਚੁੱਕਿਆ ਹੈ। ਉਹ ਚੋਣਾਂ ਆਉਣ ਵਾਲੀਆਂ ਨੇ ਔਰ ਅਕਾਲੀ ਦਲ ਉਸ ਮਾਮਲੇ ਦੇ ਵਿੱਚ, ਅਕਾਲੀ ਦਲ ਦਾ ਪ੍ਰਧਾਨ ਜਿਹੜਾ, ਉਹ ਤਨਖਾਹੀਆ ਕਰਾਰ ਦਿੱਤਾ ਹੋਇਆ। ਔਰ ਕੀ ਤਨਖਾਹੀਆ ਕਰਾਰ ਪ੍ਰਧਾਨ ਆਪਣੀ SGPC ਲਈ ਚੋਣ ਪ੍ਰਚਾਰ ਕਰੂਗਾ ਜਾਂ ਉਹ ਕਿਸ ਤਰ੍ਹਾਂ ਦੀ ਤਰੀਕੇਕਾਰ ਦੀ ਸਿਆਸਤ ਕਰੂਗਾ, ਇਹ ਵੀ ਦੇਖਣਯੋਗ ਹੋਊਗਾ। ਔਰ ਅੱਜ ਪੰਜਾਬ ਦੇ ਵਿੱਚ ਦੂਜਾ ਚੋਣ ਰੌਲਾ ਹੈ, ਇਹ ਲੋਕ ਸਭਾ ਚੋਣਾਂ ਤੋਂ ਬਾਅਦ। ਲੋਕ ਸਭਾ ਚੋਣਾਂ ਦੇ ਵਿੱਚ ਕੀ ਸੀਗਾ? ਫਲਾਂ ਬੰਦਾ ਮਾੜਾ ਜੀ, ਇਹ ਕਾਂਗਰਸੀਆਂ ਨੇ ਲੁੱਟ ਕੇ ਖਾ ਲਿਆ, ਇਹਨਾਂ ਨੇ ਫਲਾਣਿਆਂ ਨੇ ਖਾ ਲਿਆ, ਇਹ ਅਕਾਲੀ ਸੀ। ਤੁਹਾਡੇ ਜਿਹੜੇ ਭਾਸ਼ਣ ਆਪੋਜੀਸ਼ਨ ਦੇ ਵਿੱਚ ਹੁੰਦਿਆਂ ਸੀਗੇ, ਤੁਹਾਡੀ ਜਿਹੜੀ ਸ਼ੈਲੀ ਤੁਸੀਂ ਵਿਰੋਧੀ ਧਿਰ ਦੇ ਵਿੱਚ ਸੀਗੀ,
ਉਹੀ ਸ਼ੈਲੀ ਤੁਹਾਡੀ ਇੱਥੇ ਹੈ, ਸੱਤਾ ਦੇ ਸਿੰਘਾਸਨ ਤੇ ਬੈਠ ਕੇ ਹੈ। ਫਿਰ ਬਦਲਿਆ ਕੀ ਹੈ? ਔਰ ਦੂਜੀ ਚੋਣ ਦੇ ਵਿੱਚ ਪੰਜਾਬ ਨੂੰ ਝੋਕ ਦਿੱਤਾ ਗਿਆ। ਠੀਕ ਹੈ, ਚੋਣਾਂ ਹੋਣੀਆਂ ਚਾਹੀਦੀਆਂ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਇਹ ਲੋਕਤੰਤਰ ਦੀ ਬਹਾਲੀ ਦੇ ਲਈ, ਲੋਕਾਂ ਦੇ ਹੱਕ ਹਕੂਕਾਂ ਦੇ ਲਈ ਨਵੀਆਂ ਸੰਸਥਾਵਾਂ ਦਾ, ਨਵੇਂ ਲੋਕਾਂ ਦਾ ਆਉਣਾ ਜ਼ਰੂਰੀ ਹੈ। 5 ਸਾਲਾ ਜਿਹੜੀ ਟੈਨਿਓਰ ਬਣਾਈ ਗਈ ਹੈ ਜਾਂ ਕਾਰਜਕਾਲ ਬਣਾਇਆ ਗਿਆ, ਕੋਈ ਗਲਤ ਨਹੀਂ ਹੈ ਕਿ 5 ਸਾਲਾਂ ਬਾਅਦ ਕੋਈ ਨਵੇਂ ਬੰਦੇ ਆ ਕੇ ਇਸ ਸਿਸਟਮ ਨੂੰ ਬਦਲਣਗੇ। ਪਰ ਉਹ ਬਦਲ ਕੀ ਰਹੇ ਨੇ, ਉਹ ਬਦਲਾ ਕੀ ਆਇਆ, ਆਪਾਂ ਸਾਰੇ ਦੇਖ ਰਹੇ ਹਾਂ। ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਪੰਜਾਬ ਦੇ ਵਿੱਚ ਵੀ ਹਾਲਾਤ ਚੰਗੇ ਨਹੀਂ ਰਹੇ ਤੇ ਅਸੀਂ ਵਿਦੇਸ਼ਾਂ ਦਾ ਰੁਖ ਕਰ ਲਿਆ, ਅਸੀਂ ਹਿਜਰਤ ਕਰ ਲਈ। ਔਰ ਅਸੀਂ ਬਹੁਤ ਪੁਰਾਣੇ ਸਮੇਂ ਤੋਂ, ਅਸੀਂ ਉਹਨਾਂ ਸਮਿਆਂ ਤੋਂ ਪੰਜਾਬੀ ਹਿਜਰਤ ਕਰ ਰਹੇ ਨੇ ਜਦੋਂ ਉਹਨਾਂ ਨੂੰ ਕੋਹ ਕੇ ਮਾਰਿਆ ਜਾ ਰਿਹਾ ਸੀ। ਉਹਨਾਂ ਦਾ ਕਿਸੇ ਦਾ ਬੱਚਾ ਚੱਕ ਲਿਆ, ਉਹਨੂੰ ਵਾਪਸ ਨਹੀਂ ਦਿੱਤਾ ਪਰਿਵਾਰ ਨੂੰ। ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬੀਆਂ ਨੇ ਇਹਨਾਂ ਦੇਸ਼ਾਂ ਦਾ ਰੁਖ ਕੀਤਾ। ਔਰ ਉਸ ਤੋਂ ਪਹਿਲਾਂ ਵੀ ਆਏ ਨੇ, ਇਹਦੇ 'ਚ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਗੇ, ਪਰ ਬਹੁਤ ਹੀ ਵੱਡੀ ਵਸੋਂ ਉਹਨਾਂ ਦੇ ਹਿਜਰਤ ਪਿੱਛੇ, ਉਹਨਾਂ ਦੇ ਬਾਹਰ ਆਉਣ ਪਿੱਛੇ, ਵਿਦੇਸ਼ਾਂ ਦੇ ਆਉਣ ਪਿੱਛੇ ਉਹਨਾਂ ਦਾ ਕਾਰਨ ਸਭ ਤੋਂ ਵੱਡੀ ਆਰਥਿਕਤਾ ਤੇ ਉੱਥੋਂ ਦੇ ਸਿਸਟਮ ਦਾ, ਉਹਨਾਂ ਦੇ ਨਾਲ ਬੇਗਾਨਗੀ ਦਾ, ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਬਿਹੇਵ ਕਰਨਾ ਸਭ ਤੋਂ ਵੱਡਾ ਕਾਰਨ ਸੀਗਾ। ਪਰ ਅੱਜ ਨਾ ਪੰਜਾਬ ਦੇ ਸਿਆਸਤਦਾਨ, ਨਾ ਪੰਜਾਬ ਦਾ ਕੋਈ ਬੁੱਧੀਜੀਵੀ ਵਰਗ, ਇੱਕ ਵਰਗ ਨੂੰ ਛੱਡ ਦਿੰਨੇ ਆਪਾਂ, ਕੋਈ ਹੋਰ, ਉਹ ਇਹਨਾਂ ਚੀਜ਼ਾਂ ਤੇ ਚਰਚਾ ਹੀ ਨਹੀਂ ਕਰ ਰਿਹਾ। ਸਾਡੇ ਲੀਡਰ ਇਹਨਾਂ ਗੱਲਾਂ ਤੇ ਆ ਹੀ ਨਹੀਂ ਰਹੇ। ਉਹ ਜਿੱਥੇ ਇੱਕ ਪਿੰਡ ਦੀ ਖਬਰ ਸਾਂਝੀ ਕੀਤੀ ਸੀ, ਉੱਥੇ ਸਰਬਸੰਮਤੀ ਹੁੰਦੀ ਸੀ। ਅੱਜ ਤੱਕ ਮੋਹਾਲੀ ਦੇ ਉਸ ਪਿੰਡ ਨੂੰ ਕਿਸੇ ਲੀਡਰ ਨੇ ਸ਼ਾਬਾਸ਼ੀ ਨਹੀਂ ਦਿੱਤੀ। ਮਤਲਬ ਇਹ ਕੀ ਚਾਹੁੰਦੇ ਨੇ? ਇਹ ਚਾਹੁੰਦੇ ਨੇ ਕਿ ਅਸੀਂ ਆਪਣੇ ਭੈਣਾਂ ਭਰਾਵਾਂ ਦਾ ਸਿਰ ਪਾੜੀ ਚੱਲ ਗਏ, ਪਰਚੇ ਪੈਣ ਸਾਡੇ ਤੇ, ਸਾਨੂੰ ਪੁਲਿਸ ਚੱਕ ਕੇ ਲੈ ਜਾਏ, ਅਸੀਂ ਇਹਨਾਂ ਨੂੰ ਫੋਨ ਕਰਦੇ ਰਹੀਏ ਤੇ ਸਾਨੂੰ ਛਡਾਉਂਦੇ ਰਹਿਣ। ਇਹਨਾਂ ਦਾ ਤੋਰੀ ਫੁਲਕਾ ਥਾਣਿਆਂ, ਕਚਹਿਰੀਆਂ, ਤਹਿਸੀਲਾਂ, ਵਕੀਲਾਂ ਤੋਂ ਚੱਲਦਾ। ਔਰ ਇਸੇ ਕਰਕੇ ਇਹਨਾਂ ਦੀ ਸਿਆਸਤ ਹੈ। ਔਰ ਇਹਨਾਂ ਮਸਲਿਆਂ ਦੇ ਵਿੱਚ ਹੀ ਸਾਨੂੰ ਇਹਨਾਂ ਨੂੰ ਵੋਟਾਂ ਪਾਉਣੀਆਂ ਪੈ ਰਹੀਆਂ ਕਿ ਸਾਨੂੰ ਪੁਲਿਸ ਤੋਂ ਬਚਾ ਦੇਣਗੇ। ਔਰ ਕਈ ਦਹਾਕਿਆਂ ਤੋਂ ਅਸੀਂ ਸਿਰਫ ਪੁਲਿਸ ਦੀ ਮਾਰ ਤੋਂ ਬਚਣ ਵਾਸਤੇ ਸਿਆਸੀ ਤੌਰ ਤੇ ਨਾ, ਜਿਨ੍ਹਾਂ ਕੋਲੇ, ਲੋਕਾਂ ਕੋਲੇ ਕੋਈ ਦੂਰ ਦ੍ਰਿਸ਼ਟੀ ਨਹੀਂ, ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਭਲੇ ਦੀ ਕੋਈ ਗੱਲ ਨਹੀਂ ਕਰਨੀ, ਉਹਨਾਂ ਲੋਕਾਂ ਦੇ ਲੜ ਲੱਗੇ ਹੋਏ ਆ। ਔਰ ਇਸ ਤਾਂ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੇ ਵੀ ਸੱਤਾ ਮਾਣੀ ਆ, ਉਹ ਵੀ ਸੱਤਾ ਦੇ ਵਿੱਚ ਆ ਕੇ ਬੈਠੇ ਨੇ, ਜਿਹੜੇ ਲੋਕਾਂ ਨੇ ਪਹਿਲਾਂ ਇਹ ਵਾਅਦਾ ਕੀਤਾ ਪੰਜਾਬੀਆਂ ਦੇ ਨਾਲ ਕਿ ਅਸੀਂ ਤੁਹਾਨੂੰ, ਤੁਹਾਡੇ ਨਾਲ ਹੋਏ ਪੁਲਿਸ ਤਸ਼ੱਦਦ, ਪੁਲਿਸ ਜ਼ੁਲਮ ਦਾ ਹਿਸਾਬ ਕਿਤਾਬ ਲੈ ਕੇ ਦਿਆਂਗੇ। ਪਰ ਬਾਅਦ ਦੇ ਵਿੱਚ ਜਦੋਂ ਵਿਕਟਮ ਪਰਿਵਾਰ, ਜਦੋਂ ਪੀੜਤ ਪਰਿਵਾਰ ਉਹਨਾਂ ਲੋਕਾਂ ਕੋਲੇ ਗਏ ਕਿ ਤੁਹਾਡੇ ਕੋਲੇ ਸੱਤਾ ਆ ਗਈ ਆ, ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਬੈਠੇ ਹੋ, ਤਾਂ ਸਾਨੂੰ ਨਿਆਂ ਲੈ ਕੇ ਦਿਓ, ਤਾਂ ਉਹਨਾਂ ਲੋਕਾਂ ਦਾ ਜਵਾਬ ਸੀਗਾ ਕਿ ਹੁਣ ਭੁੱਲ ਜਾਓ ਪੁਰਾਣੀਆਂ ਗੱਲਾਂ ਨੂੰ। ਕਿ ਭੁੱਲ ਕੇ ਸਾਰਾ ਕੁਝ ਵਿਸਾਰ ਕੇ ਅੱਗੇ ਤੁਰਿਆ ਜਾਂਦਾ, ਜਾਂ ਤੁਸੀਂ ਅਤੀਤ ਤੋਂ ਕੁਝ ਸਬਕ ਸਿੱਖਦੇ ਹੋ, ਅਤੀਤ ਦੇ ਨਾਲ ਜੋ ਤੁਹਾਡੇ ਨਾਲ ਵਾਪਰਿਆ ਉਹਦਾ ਇਨਸਾਫ ਮੰਗਦੇ ਹੋ, ਜੱਦੋ-ਜਹਿਦ ਕਰਦੇ ਹੋ ਕਿ ਇਸ ਤਰੀਕਾਕਾਰ ਨਾਲ ਅੱਗੇ ਤੁਰਿਆ ਜਾਂਦਾ। ਪਰ ਅੱਜ ਪੰਜਾਬ ਜਿਸ ਤਰੀਕੇ ਤੇ ਖੜਾ, ਜਿਸ ਮੁਹਾਜ ਤੇ ਖੜਾ, ਉਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਕੋਈ ਇਹਨੂੰ ਕਹਿ ਦਿੰਦਾ ਕਿ ਜੀ ਤੁਸੀਂ ਡਿਫੇਮਿੰਗ ਪੰਜਾਬ ਕਰਾਉਂਦੇ ਹੋ, ਕੋਈ ਕਹਿ ਦਿੰਦਾ ਜੀ ਤੁਸੀਂ ਨਕਾਰਾਤਮਕਤਾ ਫੈਲਾਉਂਦੇ ਹੋ, ਕੋਈ ਕਹਿ ਦਿੰਦਾ ਜੀ ਤੁਸੀਂ ਨੈਗੇਟਿਵਿਟੀ ਦਾ ਪ੍ਰਸਾਰ ਨਾ ਕਰੋ। ਪਰ ਜੋ ਤਸਵੀਰਾਂ ਸਾਡੇ ਸਾਹਮਣੇ ਨੇ, ਚਾਹੇ ਉਹ ਪੰਜਾਬੀ ਦੀ ਕਿਸੇ ਲਾਈਨ ਦੇ ਵਿੱਚ ਖੜੇ ਦੀ ਤਸਵੀਰ ਕੈਨੇਡਾ ਦੇ ਵਿੱਚ ਹੈ, ਚਾਹੇ ਉਹ ਪੰਜਾਬੀ ਦੀ ਕਿਸੇ ਲਾਈਨ ਦੇ ਵਿੱਚ ਖੜੇ ਦੀ ਤਸਵੀਰ ਰੂਸ ਦੀ ਜੰਗ ਦੇ ਵਿੱਚ ਹੈ, ਜਿੱਥੇ ਉਹਨੂੰ ਮੱਲੋ ਮੱਲੀ ਉਸ ਜੰਗ ਦੇ ਵਿੱਚ ਵਰਦੀ ਪਵਾ ਕੇ ਧੱਕ ਦਿੱਤਾ ਗਿਆ, ਚਾਹੇ ਉਹ ਯੂਕਰੇਨ ਦੇ ਵਿੱਚੋਂ ਭੱਜਦੇ ਉਸ ਪੰਜਾਬੀ ਦੀ ਤਸਵੀਰ ਹੈ, ਜਿੱਥੇ ਉਹਦਾ ਮੈਡੀਕਲ ਕਰਨ ਗਿਆ ਸੀ, ਉਹ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਸੀ, ਪਰ ਕਿਉਂਕਿ ਉੱਥੇ ਜੰਗ ਲੱਗ ਗਈ, ਤੇ ਚਾਹੇ ਉਹ ਪੰਜਾਬ ਦੇ ਵਿੱਚੋਂ ਜਾਨ ਬਚਾਉਂਦੇ ਉਸ ਪੰਜਾਬੀ ਦੀ ਤਸਵੀਰ ਹੈ, ਜਿਹੜਾ ਲਾਅ ਐਂਡ ਆਰਡਰ ਬਿਲਕੁਲ ਨਕਾਰਾ ਹੋਣ ਕਰਕੇ ਕਿਸੇ ਗੈਂਗਸਟਰ ਦੀ ਗੋਲੀ ਤੋਂ ਡਰਦਾ, ਕਿਸੇ ਹੋਰ ਤਰ੍ਹਾਂ ਦੀ ਗੋਲੀ ਤੋਂ ਡਰਦਾ, ਉਹ ਆਪਣੀ ਜਾਨ ਬਚਾਉਂਦਾ, ਕੰਧਾਂ ਉੱਤੇ ਲੁਕਦਾ ਫਿਰ ਰਿਹਾ ਹੈ। ਪੰਜਾਬੀ ਕੋਈ ਤਸਵੀਰ ਵੱਖ-ਵੱਖ ਹੈ, ਪਰ ਹੈ ਪੰਜਾਬੀ ਨੂੰ ਜਾਣ ਦਾ ਖਤਰਾ ਹੈ, ਉਹਨੂੰ ਆਪਣੀ ਰੋਜ਼ੀ ਰੋਟੀ ਦੇ ਲਾਲੇ ਨੇ। ਸੋ ਸਾਰੇ ਸਾਡੇ ਸਾਰਿਆਂ ਦੇ ਲਈ ਚਿੰਤਨ ਦਾ ਮਾਮਲਾ ਹੈ। ਸਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਸਰਕਾਰਾਂ ਦੀ ਜਵਾਬਦੇਹੀ ਤੈਅ ਕਰਨੀ ਪੈਣੀ ਹੈ। ਸਰਕਾਰਾਂ ਨੂੰ ਸਵਾਲਾਂ ਵਾਲੀ ਸਟੇਜ ਤੇ ਖੜਾ ਕਰਨਾ ਪੈਣਾ। ਔਰ ਇਕੱਲੀ ਸਰਕਾਰ ਨੂੰ ਨਹੀਂਗਾ, ਸਾਰੀ ਤਮਾਮ ਜੋ ਸਾਡੀ ਸਿਆਸਤ ਹੈ, ਸਾਡੇ ਜਿੰਨੇ ਵੀ ਸਾਡੇ ਸਿਆਸਤਦਾਨ ਨੇ, ਜਿੰਨੇ ਵੀ ਸਿਸਟਮ ਨੂੰ ਚਲਾਉਣ ਵਾਲੇ ਲੋਕ ਨੇ, ਚਾਹੇ ਉਹ ਬਿਊਰੋਕਰੇਟਸ ਨੇ, ਸਿਆਸਤਦਾਨ ਨੇ, ਜਿੰਨਾ ਚਿਰ ਅਸੀਂ ਇਹਨਾਂ ਨੂੰ ਇਸ ਥਾਂ ਦੇ ਉੱਤੇ ਖੜੇ ਨਹੀਂ ਲਿਆ ਕੇ ਕਰਾਂਗੇ, ਅਸੀਂ ਭਟਕਦੇ ਰਹਾਂਗੇ। ਔਰ ਸਾਡੇ ਨਾਲ ਹੋਏ ਜ਼ੁਲਮ ਦਾ ਇਨਸਾਫ ਤਾਂ ਦੂਰ ਦੀ ਗੱਲ, ਸਾਡੀ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ। ਇਹਨੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਤੇ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।